ਸਰਬੰਗ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਤਾਂ ਕੀ ਸੇਵਾ ਸੋ ਕਰੇ, ਜਾਂ ਕੋ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾਂ, ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗ ਰਹਾਂ। ਦੂਜਾ ਨਾਹੀ ਕੋਏ, ਜਿਸ ਆਗੇ ਪਿਆਰੇ ਜਾਏ ਕਹਾਂ। ਰਹਾਉ ਸੇਵੀ ਸਾਹਿਬ ਆਪਣਾ, ਅਵਰ ਨ ਜਾਚੋਂ ਕੋਏ। ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟੋਂ, ਬਿੰਦ ਬਿੰਦ ਚੁਖ ਚੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਤ ਸੰਗਤ ਜੀਓ, ਅੱਜ ਦਾ ਇਹ ਦਿਨ ਸਾਡੇ ਇਤਿਹਾਸ ਦਾ ਉਹ ਮਹਾਨ ਦਿਨ ਹੈ ਜਿਸ ਨੇ ਕੁੱਲ ਮਨੁੱਖਤਾ ਦੇ ਇਤਿਹਾਸ ਵਿੱਚ ਆਪਣੀ ਪੈੜ ਛੱਡੀ। ਬਹੁਤ ਵਾਰ ਕਿਸੇ ਸ਼ਖਸੀਅਤ ਨਾਲ ਜੁੜਿਆ ਇੱਕ ਵਾਕਿਆ ਇੰਨਾ ਕੁ ਅਹਿਮ ਹੋ ਜਾਂਦਾ ਹੈ ਕਿ ਉਸ ਸ਼ਖਸੀਅਤ ਦੇ ਜੀਵਨ ਦੇ ਦੂਸਰੇ ਪੱਖ ਆਲਮੋਸਟ ਗੌਣ ਹੋ ਜਾਂਦੇ ਨੇ ਜਾਂ ਪਿੱਛੇ ਚਲੇ ਜਾਂਦੇ ਨੇ। ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਉਹ ਦਿਨ, ਜਦੋਂ ਕਿ ਅਸੀਂ ਅਰਦਾਸ ਦੇ ਇਹ ਸ਼ਬਦ ਬੰਦ ਕਟਾਏ ਪੜ੍ਹਦੇ ਹਾਂ, ਦੁਹਰਾਉਂਦੇ ਹਾਂ, ਸੁਣਦੇ ਹਾਂ, ਤੇ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਉਹ ਚੌਂਕ ਨਖਾਸ ਲਾਹੌਰ, ਜਿਹੜਾ ਕਿ ਅੱਜ ਸ਼ਹੀਦ ਗੰਜ ਦੇ ਤੌਰ ਤੇ ਜਾਣਿਆ ਜਾਂਦਾ, ਉਹ ਮਨ ਦੀਆਂ ਨਜ਼ਰਾਂ ਸਾਹਮਣੇ ਆਉਂਦਾ। ਇੱਕ ਬਜ਼ੁਰਗ ਬਾਬਾ 90 ਸਾਲ ਦੇ ਨੇੜੇ ਉਮਰ, ਅੱਜ ਵੀ ਜਦੋਂ ਜੇਲ੍ਹਾਂ ਦੇ ਵਿੱਚ ਸਿੰਘਾਂ ਨੂੰ ਲਿਜਾਇਆ ਜਾਂਦਾ, ਸਿਰ ਨੰਗੇ ਹੁੰਦੇ ਨੇ, ਤੇ ਉਹ ਵੀ ਜਿਨ੍ਹਾਂ ਨੇ ਪੇਂਟਿੰਗਸ ਬਣਾਈਆਂ ਉਸ ਜ਼ਮਾਨੇ ਦੀਆਂ, ਉਹ ਬਜ਼ੁਰਗ ਬਾਬਾ ਨੰਗੇ ਸਿਰ, ਪਰ ਉਹਨਾਂ ਦਾ ਗੁੱਟ ਜਲਾਦ ਨੇ ਫੜਿਆ ਹੋਇਆ, ਤੇ ਉਹ ਖੱਬੇ ਹੱਥ ਨਾਲ ਜਲਾਦ ਨੂੰ ਗੁੱਟ ਨਾਲੋਂ ਪਾਸੇ ਹਟਾ ਕੇ ਉਂਗਲ ਦੇ ਪੋਟੇ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਨੇ ਕਿ ਮੈਂ ਤਾਂ ਆਪਣੇ ਮਾਲਕ ਦਾ ਹੁਕਮ ਬਜਾ ਰਿਹਾ, ਤੂੰ ਆਪਣੇ ਮਾਲਕ ਦਾ ਹੁਕਮ ਨਹੀਂ ਮੰਨਿਆ। ਕਾਜ਼ੀ ਦਾ ਫਤਵਾ ਮੇਰਾ ਬੰਦ ਕੱਟਣ ਦਾ, ਤੂੰ ਮੈਨੂੰ ਗੁੱਟ ਤੋਂ ਕੱਟ ਰਿਹਾ, ਤੂੰ ਪਹਿਲਾਂ ਮੇਰੇ ਉਂਗਲਾਂ ਦੇ ਪੋਟੇ ਕੱਟ। ਇਹ ਸ਼ਹੀਦ ਭਾਈ ਮਨੀ ਸਿੰਘ, ਜਿਨ੍ਹਾਂ ਦੀ ਯਾਦ ਅੱਜ ਸਮੁੱਚਾ ਪੰਥ ਦੁਨੀਆ ਭਰ ਦੇ ਵਿੱਚ ਮਨਾ ਰਹੇ। ਭਾਈ ਸਾਹਿਬ ਦੀ ਸ਼ਹਾਦਤ ਜਗਤ ਵਿਦਤ ਹੈ, ਪਰ ਮੈਂ ਜਦੋਂ ਥੋੜਾ ਜਿਹਾ ਰਿਸਰਚ ਮਾਈਂਡ ਨਾਲ ਦੇਖ ਰਿਹਾ ਸੀ ਤੇ ਇਹ ਸਾਹਮਣੇ ਆਇਆ, ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ, ਲਗਭਗ 14 ਸਾਲ ਦੀ ਉਮਰ 'ਚ ਆਪਣੇ ਪਿਤਾ ਦੇ ਨਾਲ ਉਹ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਬਾਅਦ 'ਚ ਆ ਜਾਂਦੇ ਨੇ, ਤੇ ਸਮੁੱਚਾ ਜੀਵਨ ਉਹਨਾਂ ਦਾ, ਜਦੋਂ ਅਸੀਂ ਉਹਨਾਂ ਦੇ 10 ਪੁੱਤਰਾਂ ਦੀ ਗੱਲ ਕਰਦੇ, ਸਾਡੇ ਇਤਿਹਾਸ 'ਚ ਭਾਈ ਬਚਿੱਤਰ ਸਿੰਘ, ਅੱਜ ਵੀ ਜਦੋਂ ਕਿਸੇ ਬੜੇ ਦਰਸ਼ਨੀ ਗੱਲਾਂ ਮਾਰਨ ਵਾਲੇ ਬਾਰੇ ਗੱਲ ਹੁੰਦੀ ਹੈ ਤੇ ਦੂਸਰੇ ਪਾਸੇ ਚੁੱਪਚਾਪ ਜਿਹਨੇ ਸੇਵਾ ਨਿਭਾ ਜਾਣੀ ਹੈ ਉਹਦੀ ਗੱਲ ਹੁੰਦੀ ਹੈ, ਤਾਂ ਭਾਈ ਬਚਿੱਤਰ ਸਿੰਘ ਤੇ ਦੁਨੀ ਚੰਦ ਦਾ ਵਾਕਿਆ ਅਸੀਂ ਅਕਸਰ ਦੁਹਰਾਉਂਦੇ। ਤੇ ਉਹ ਭਾਈ ਬਚਿੱਤਰ ਸਿੰਘ ਮਸਤ ਹਾਥੀਆਂ ਨਾਲ ਟਕਰਾ ਜਾਣ ਵਾਲਾ, ਉਸ ਦੀ ਮੁਹਾਰ ਮੋੜ ਦੇਣ ਵਾਲਾ, ਉਹ ਵੀ ਭਾਈ ਮਨੀ ਸਿੰਘ ਦਾ ਸਪੁੱਤਰ ਹੈ। ਭਾਈ ਉਦੈ ਸਿੰਘ ਵਰਗਾ ਯੋਧਾ, 10 ਸਪੁੱਤਰ ਉਹਨਾਂ ਦੇ ਜਿਨ੍ਹਾਂ ਨੇ ਹਰ ਜੰਗ ਦੇ ਵਿੱਚ, ਔਰ ਭਾਈ ਮਨੀ ਸਿੰਘ ਹੋਰਾਂ ਦਾ ਵੇਰਵਾ, ਕਿਉਂਕਿ ਸ਼ਹਾਦਤ ਜਾਂ ਹਰਮੰਦਰ ਸਾਹਿਬ ਦੇ ਗ੍ਰੰਥੀ ਜਾਂ ਉਹ ਮਹਾਨ ਸਕਾਲਰ ਜਿਨ੍ਹਾਂ ਨੇ, ਜੇ ਭਾਈ ਗੁਰਦਾਸ ਜੀ ਨੇ ਆਦ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਐਜ਼ ਏ ਸਕਰਾਈਬ, ਐਜ਼ ਏ ਲਿਖਾਰੀ ਲਿਖੀ, ਗੁਰੂ ਅਰਜਨ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਉਹਨਾਂ ਦੀ ਸਰਪ੍ਰਸਤੀ ਥੱਲੇ, ਤੇ ਭਾਈ ਮਨੀ ਸਿੰਘ ਜੀ ਨੇ, ਜਿਹਨੂੰ ਅਸੀਂ ਦਮਦਮੀ ਬੀੜ ਕਹਿੰਦੇ ਹਾਂ, ਕਿਉਂਕਿ ਦਮਦਮਾ ਸਾਹਿਬ ਦੇ ਮੁਕਾਮ ਤੇ ਉਸ ਆਦ ਬੀੜ ਦੇ ਨਾਲ 9ਵੇਂ ਪਾਤਸ਼ਾਹ ਦੀ ਬਾਣੀ ਦੀ ਸ਼ਮੂਲੀਅਤ ਕਰਕੇ 10ਵੇਂ ਪਾਤਸ਼ਾਹ ਨੇ ਭਾਈ ਮਨੀ ਸਿੰਘ ਸਕਰਾਈਬ ਨੇ। ਲੇਕਿਨ ਉਹਨਾਂ ਦੇ ਜੀਵਨ ਦਾ ਇੱਕ ਪੱਖ ਕਿ ਹਰ ਜੰਗ ਦੇ ਵਿੱਚ ਉਹ ਜੂਝੇ ਨੇ ਐਜ਼ ਏ ਸੋਲਜਰ, ਐਜ਼ ਏ ਵਾਰੀਅਰ। ਉਹ 12-13 ਜੰਗਾਂ, ਔਰ ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਨਦੌਣ ਦੀ ਜੰਗ, ਨਦੌਣ ਡਿਸਟ੍ਰਿਕਟ ਕਾਂਗੜੇ ਦੇ ਵਿੱਚ ਵਾਕਿਆ ਮੁਕਾਮ ਹੈ। ਮੈਨੂੰ ਉਸ ਧਰਤੀ ਨਾਲ ਬੜਾ ਪਿਆਰ ਰਿਹਾ, ਕਿਉਂਕਿ ਦਰਿਆ ਬਿਆਸਾ ਦੇ ਬਿਲਕੁਲ ਕੰਢੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ, ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਹੈ, ਹਿਸਟੋਰੀਕਲ ਗੁਰਦੁਆਰਾ ਹੋਣ ਕਰਕੇ, ਪਰ ਸੰਗਤ ਬਹੁਤ ਸਵਾਈ ਹੁੰਦੀ ਹੈ। ਕਦੇ ਕਦਾਏ ਜਦੋਂ ਜਥੇ ਆਣ
ਤੇ ਮੈਨੂੰ ਬੜਾ ਚੰਗਾ ਲੱਗਦਾ ਸੀ ਉਸ ਨਦੌਣ ਦੇ ਗੁਰਦੁਆਰਾ ਸਾਹਿਬ ਬਿਆਸਾ ਦੇ ਕੰਢੇ ਉਸ ਚੁੱਪ ਚਾਂ ਇਕਾਂਤ ਦੇ ਵਿੱਚ। ਤੇ ਮੈਂ ਦੇਖ ਰਿਹਾ ਸੀ ਕਿ ਨਦੌਣ ਦੀ ਜੰਗ ਵਿੱਚ ਭਾਈ ਮਨੀ ਸਿੰਘ ਜੀ ਨੇ ਇਸ ਕਿਸਮ ਦੇ ਜ਼ੋਰ ਦਿਖਾਏ ਕਿ ਉਹਨਾਂ ਨੂੰ ਦੀਵਾਨ ਦਾ ਜਿਹੜਾ ਰੁਤਬਾ ਹੈ, ਕਿਉਂਕਿ ਦੀਵਾਨ ਦਾ ਮਤਲਬ ਪ੍ਰਾਈਮ ਮਿਨਿਸਟਰ ਵੀ ਹੁੰਦਾ ਹੈ, ਮੁੱਖ ਸਲਾਹਕਾਰ ਵੀ ਹੁੰਦਾ ਹੈ, ਮੋਸਟ ਕੌਨਫੀਡੈਂਟ ਵੀ ਹੁੰਦਾ, ਉਹ 10ਵੇਂ ਪਾਤਸ਼ਾਹ ਨੇ ਬਖਸ਼ਿਆ। ਔਰ ਫਿਰ ਉਹਨਾਂ ਦਾ ਸਾਰਾ ਜੀਵਨ ਇੱਕ ਪਾਸੇ, ਔਰ ਇਹ ਗੱਲ ਜਦੋਂ ਅਸੀਂ ਸ਼ਹਾਦਤ ਦੀ ਕਰਦੇ ਔਰ ਅੱਜ ਵੀ ਜਦੋਂ ਅਸੀਂ ਜੂਨ 84 ਦਾ ਇਹ ਸਾਕਾ ਔਰ ਉਸ ਤੋਂ ਬਾਅਦ ਦੇ ਜਿਹੜੇ ਨੇ ਰਿਐਕਸ਼ਨ, ਫਿਰ ਐਕਸ਼ਨ, ਫਿਰ ਰਿਐਕਸ਼ਨ, ਤੇ ਲੇਟੈਸਟ ਅਸੀਂ ਦੇਖਿਆ ਕਿ ਕਿਵੇਂ ਜੇ ਨਰਿੰਦਰ ਮੋਦੀ ਇੱਥੇ ਆਇਆ ਔਰ ਬਾਹਰਲੇ ਡਾਇਸਪੋਰਾ ਸਿੱਖਾਂ ਨੇ ਮੈਸੇਜ ਦੋਵੇਂ ਦਿਨ ਐਤਵਾਰ ਵੀ ਸੋਮਵਾਰ ਵੀ ਬੜਾ ਸਟਰੋਂਗਲੀ ਦਿੱਤਾ। ਭਾਰਤ ਭਰ ਦਾ ਮੀਡੀਆ ਹੀ ਨਹੀਂ, ਉਹਨਾਂ ਦੀ ਮਜਬੂਰੀ ਬਣ ਗਈ। ਐਸੋਸੀਏਟਿਡ ਪ੍ਰੈਸ, ਰॉयटर ਨਿਊਜ਼ ਏਜੰਸੀ ਨੇ ਸਟੋਰੀ ਨੂੰ ਚੁੱਕਿਆ। ਨਤੀਜੇ ਦੇ ਤੌਰ ਤੇ ਇਹ ਗਲੋਬਲ ਨਿਊਜ਼ ਸੀ ਔਰ ਹੁਣ ਏਜੰਸੀਆਂ ਨੇ ਰਿਐਕਟ ਕੀਤਾ ਹੈ ਆਪਣੇ ਭੌਂਕੇ ਕੈਪਟਨ ਅਮਰਿੰਦਰ ਸਿੰਘ ਰਾਹੀਂ। ਜਿਵੇਂ ਰੈਫਰੈਂਡਮ 2020 ਦੇ ਬਿਲ ਬੋਰਡਸ ਲੱਗੇ ਔਰ ਉਸ ਨਾਲ ਜੋੜ ਕੇ 5 ਸਿੰਘਾਂ ਨੂੰ, ਜਿਨ੍ਹਾਂ 'ਚ 3 ਬਾਹਰਲੇ ਸਿੱਖਸ ਫਾਰ ਜਸਟਿਸ ਦੇ ਪ੍ਰਮੁੱਖ ਆਗੂ ਨੇ, ਉਹਨਾਂ ਦੇ ਖਿਲਾਫ ਸੈਡੀਸ਼ਨ, ਦੇਸ਼ ਧਰੋਹ, ਕੰਸਪੀਰੇਸੀ, ਸਾਜ਼ਿਸ਼, ਇਹ ਕੇਸ ਰਜਿਸਟਰ ਕੀਤੇ ਨੇ। ਸੋ ਇਹ ਐਕਸ਼ਨ ਰਿਐਕਸ਼ਨ ਹਮੇਸ਼ਾ ਇੱਕ ਹਿੱਸਾ ਰਿਹਾ ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਮਨੀ ਸਿੰਘ ਜੀ ਨੇ ਇਤਿਹਾਸ ਦੇ ਉਸ ਕਰੂਸ਼ਲ ਦੌਰ ਦੇ ਉੱਤੇ ਆ ਕੇ ਅਗਵਾਈ ਦਿੱਤੀ। ਬਹੁਤ ਵਾਰ ਇਹ ਵੀ ਇੱਕ ਅਨਫੋਰਚੂਨੇਟ ਸਾਡੀ ਕੌਮ ਦਾ, ਮੈਨੂੰ ਕਈ ਵਾਰੀ ਕੁਛ ਨੇ ਪਾਰਟ ਜਿਨ੍ਹਾਂ ਦਾ ਜਵਾਬ ਇਹ ਸਾਰੇ ਸਮੇਂ 'ਚ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਮੈਨੂੰ ਮਿਲਦਾ ਨਹੀਂ। ਉਹਨਾਂ 'ਚੋਂ ਇੱਕ ਇਹ ਹੈ ਕਿ ਉਸ ਧਰਤੀ ਤੇ ਸਾਊਥ ਏਸ਼ੀਆ 'ਚ ਬੇਸ਼ੱਕ ਜਦੋਂ ਵੇਦਾਂ ਦੀ ਗੱਲ ਹੁੰਦੀ ਹੈ 4000 ਸਾਲ ਪਹਿਲਾਂ, ਸਭ ਤੋਂ ਪੁਰਾਣਾ ਵੇਦ ਰਿਗਵੇਦ ਹੈ, ਤੇ ਅਕਸਰ ਉਸ ਧਰਤੀ ਦਾ ਜ਼ਿਕਰ ਹੁੰਦਾ ਹੈ। ਕੁਰੂਕਸ਼ੇਤਰ ਵੀ ਉੱਥੇ ਜੁੜਿਆ ਹੋਇਆ ਹੈ, ਮਹਾਭਾਰਤ ਦਾ ਜਾਂ ਦੂਜਾ। ਪਰ ਜੇ ਰਿਗਵੇਦ ਪੰਜਾਬ 'ਚ ਪਤਾ ਨਹੀਂ ਕਿਹੜੀ ਥਾਂ ਤੇ ਲਿਖਿਆ ਗਿਆ, ਪਰ ਕੋਈ ਉਹਦਾ ਹੈ ਨਹੀਂ। ਕਿਹਾ ਜਾਂਦਾ ਵੀ ਉਸ ਖਿੱਤੇ 'ਚ, ਮੈਨੂੰ ਲੱਗਦਾ ਹੈ ਵੀ ਇਹ ਗੰਗਾ ਜਮਨਾ ਤਹਿਜ਼ੀਬ ਦਾ ਹਿੱਸਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੇ ਉਸ ਪ੍ਰੋਫਾਊਂਡ ਗੱਲ ਨੂੰ ਵੀ ਮੰਨ ਲਈਏ ਤੇ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ 400 ਸਾਲ ਪਹਿਲਾਂ ਉਹ ਯੂਨੀਕ, ਨਾ ਸਿਰਫ ਮਨੁੱਖਤਾ ਦਾ ਗ੍ਰੰਥ, ਨਾ ਸਿਰਫ ਇੱਕ ਉਹ ਡਿਵਾਈਨ ਮੈਸੇਜ, ਨਾ ਸਿਰਫ ਇੱਕ ਲਿਟਰੇਚਰ ਦੀ ਦੁਨੀਆ ਦੀ ਐਕਸੈਲੈਂਸ, ਨਾ ਸਿਰਫ ਇੱਕ ਲਰਨਿੰਗ ਦੀ ਦੁਨੀਆ ਦੀ ਐਕਸੈਲੈਂਸ, ਨਾ ਸਿਰਫ ਜੀਵਨ ਆਚਾਰ, ਜੀਵਨ ਜਿਉਣਾ ਕਿਵੇਂ ਹੈ ਉਸ ਦੀ ਐਕਸੈਲੈਂਸ, ਉਸ ਰੂਪ ਦੇ ਵਿੱਚ ਸਮੁੱਚੀ ਕੌਮ ਦੇ, ਸਮੁੱਚੀ ਮਨੁੱਖਤਾ ਨੂੰ ਸਤਿਗੁਰਾਂ ਨੇ ਦਿੱਤਾ ਹੈ। ਤੇ ਫਿਰ ਜੇ ਅਸੀਂ ਲਰਨਿੰਗ ਦੀ ਗੱਲ ਕਰੀਏ, 10ਵੇਂ ਪਾਤਸ਼ਾਹ ਨੇ 52 ਕਵੀ, ਹੁਣ ਉਹ ਕਵੀ ਕੋਈ ਸਿਰਫ ਉਹਨਾਂ ਦੀਆਂ ਕਵਿਤਾਵਾਂ ਸੁਣ ਕੇ ਕੋਈ ਉਹਨਾਂ ਨੂੰ ਮੋਹਰਾਂ ਦੇਣ ਲਈ ਨਹੀਂ ਸੀ ਰੱਖੇ ਹੋਏ। ਮਕਸਦ ਇਹ ਸੀ ਕਿ ਆਲਾ ਦੁਆਲਾ, ਭਾਈ ਸੁਰਿੰਦਰ ਸਿੰਘ ਹੋਰਾਂ ਨੇ ਬੜੀ ਖੂਬਸੂਰਤ ਗੱਲ ਕਹੀ ਕਿ ਜਦੋਂ ਅਸੀਂ ਧਰਮ ਦੀ ਗੱਲ ਕਰਦੇ, ਔਰ ਇਹ ਇੱਕ ਵਾਕਿਆ ਹੈ, ਪ੍ਰਿੰਸੀਪਲ ਜੋਤ ਸਿੰਘ ਬਾਅਦ ਵਾਈਸ ਚਾਂਸਲਰ ਵੀ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਸਨ, ਔਰ ਉਹਨਾਂ ਕੋਲ ਕਿਸੇ ਵਿਚਾਰ ਲਈ ਕੁਝ ਪ੍ਰੋਫੈਸਰਾਂ ਦਾ ਵਫਦ ਡੈਲੀਗੇਸ਼ਨ ਗਿਆ ਤੇ ਗੱਲਬਾਤ 'ਚ ਉਹਨਾਂ ਨੇ ਕਿਹਾ ਕਿ ਬੱਚੇ ਨੂੰ, ਉਹਨਾਂ ਨੇ ਪੁੱਛਿਆ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦੇਣੀ ਸ਼ੁਰੂ ਕਰਨੀ ਚਾਹੀਦੀ, ਤੇ ਉਹਨਾਂ ਕਿਹਾ ਬੱਚੇ ਦੇ ਜਨਮ ਤੋਂ 20-25 ਸਾਲ ਪਹਿਲਾਂ। ਸੋ ਜ਼ਾਹਰ ਹੈ ਕਿ ਬੱਚੇ ਦੇ ਮਾਤਾ ਪਿਤਾ ਧਰਮੀ ਬਣਾਓ, ਧਰਮੀ ਹੋਣ। ਔਰ ਇਹ ਜ਼ਾਹਰ ਹੈ ਕਿ ਜਿਨ੍ਹਾਂ ਘਰਾਂ ਦੇ ਵਿੱਚ ਇਹ ਅਧਿਆਤਮ, ਇਹ ਰੂਹਾਨੀਅਤ, ਇਹ ਬਾਣੀ, ਇਹ ਇਤਿਹਾਸ ਦੁਹਰਾਇਆ ਜਾਂਦਾ ਹੈ, ਕਿਹੜਾ ਘਰ ਹੈ ਸਾਡਾ ਜਿੱਥੇ ਅਸੀਂ ਸੱਚਮੁੱਚ ਸਮਝਦੇ ਹਾਂ ਕਿ ਜਦੋਂ ਸਾਕਾ ਸਰਹੰਦ ਦੇ ਦਿਨ ਆਉਂਦੇ ਨੇ, ਅਸੀਂ ਸਾਰਾ ਹਫ਼ਤਾ ਸਾਹਿਬਜ਼ਾਦੇ ਵੱਡਿਆਂ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਦਾ ਨੀਹਾਂ 'ਚ ਚੁਣਨਾ, ਕਿ ਅਸੀਂ ਘਰ ਦੇ ਵਿੱਚ ਬੈਠ ਕੇ ਉਦੋਂ ਅਸੀਂ ਫੈਸਲਾ ਕਰਦੇ ਵੀ ਇਹ ਹਫ਼ਤਾ ਅਸੀਂ ਕੁਛ ਨਹੀਂ ਕਰਨਾ, ਅਸੀਂ ਆਪਣੇ ਬੱਚੇ ਬੱਚੀਆਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੱਸਣੀ ਹੈ। ਜੂਨ 84 ਦਾ ਇਹ ਪਹਿਲਾ ਹਫ਼ਤਾ ਘੱਲੂਘਾਰਾ ਹਫ਼ਤਾ ਆਉਂਦਾ ਹੈ। ਕਿੰਨੇ ਕੁ ਘਰਾਂ 'ਚ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇਸ ਹਫ਼ਤੇ ਅਸੀਂ ਕੋਈ ਪਾਰਟੀ, ਕੋਈ ਫੰਕਸ਼ਨ, ਕਿਤੇ ਹੋਰ ਆਉਣਾ ਜਾਣਾ ਨਹੀਂ ਹੈ, ਅਸੀਂ ਆਪਣੇ ਬੱਚਿਆਂ ਬੱਚੀਆਂ ਦੇ ਨਾਲ ਇਤਿਹਾਸ ਸਾਂਝਾ ਕਰਨੇ। ਜਿਨ੍ਹਾਂ ਨੇ ਇਸ ਅਰਦਾਸ ਨੂੰ, ਅੱਜ ਤਾਂ ਅਰਦਾਸ ਸਾਡੇ ਲਈ ਹੁੰਦਾ ਹੈ ਕਿ ਭਾਈ ਬੈਠੇ ਚੌਂਕੜੀ ਮਾਰ ਕੇ ਥੱਕ ਗਏ ਅਸੀਂ ਹੁਣ ਉੱਠੇ ਹਾਂ, ਥੋੜਾ ਰਿਲੈਕਸ ਹੋ ਰਹੇ, ਇਸ ਤੋਂ ਵੱਧ ਕੇ ਕੋਈ ਅਹਿਮੀਅਤ ਨਹੀਂ ਰਹੀ। ਨਹੀਂ ਤਾਂ ਇੱਕ ਅਲਫਾਜ਼ ਅਰਦਾਸ ਦਾ, ਉਸ ਤੇ ਜੇ ਅਸੀਂ ਪੌਂਡਰ ਕਰੀਏ
ਤੇ 5-5.5 ਸਦੀਆਂ ਸਾਡੇ ਸਾਹਮਣੇ ਸਜੀਵ ਖਲੋ ਜਾਂਦੀਆਂ ਨੇ। ਸਾਡੇ ਸਾਹਮਣੇ ਭਾਈ ਮਨੀ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਬਾਜ਼ ਸਿੰਘ, ਭਾਈ ਤਾਰੂ ਸਿੰਘ ਦੇਗਾਂ 'ਚ ਉਬਲਦੇ, ਰੰਬੀਆਂ ਨਾਲ ਕੱਟੇ ਜਾਂਦੇ, ਨੇਜ਼ਿਆਂ ਦੇ ਉੱਤੇ ਟੰਗੇ, ਇਹ ਸਾਰਾ ਇਤਿਹਾਸ ਸਾਕਾਰ ਹੋ ਉੱਠਦੇ। ਤੇ ਜੇ ਅਸੀਂ ਆਪਣੇ ਘਰਾਂ 'ਚ ਸਵੇਰੇ ਮਾਤਾਵਾਂ ਜਪਜੀ ਪੜ੍ਹਦੇ ਹਾਂ ਆਟਾ ਗੁੰਨਣ, ਉਸ ਤਰ੍ਹਾਂ ਬੱਚਿਆਂ ਨੂੰ ਜਪਜੀ ਦੀਆਂ ਪੌੜੀਆਂ ਸੁਣਾ ਕੇ ਸ਼ਾਮ ਨੂੰ ਪਰਿਵਾਰ ਰਹਿਰਾਸ ਲਈ ਜੁੜਦੇ। ਤੁਸੀਂ ਜਦੋਂ ਜਪਜੀ ਦੀਆਂ ਪੌੜੀਆਂ ਚੜ੍ਹਾ ਦਿੱਤੀਆਂ ਨੇ, ਹੋ ਸਕਦਾ ਹੈ 4 ਚੁਫੇਰਾ ਇਸ ਕਿਸਮ ਦਾ ਕਲਚਰਲ ਇਨਫਲੈਕਸਿਸ ਨੇ, ਉਹਨਾਂ 'ਚੋਂ ਵੀ ਕੋਈ ਬੱਚਾ ਬੱਚੀ ਕਦੇ ਹਿੱਲ ਜਾਏ, ਕਦੇ ਪਾਸੇ ਨਿਕਲ ਜਾਏ, ਕਦੇ ਡਿੱਗ ਪਏ, ਪਰ ਉਹ ਵਾਪਸ ਪਰਤ ਆਉਣਗੇ ਜਿਨ੍ਹਾਂ ਨੂੰ ਤੁਸੀਂ ਜਪਜੀ ਦੀਆਂ ਪੌੜੀਆਂ ਚੜ੍ਹਾਈਆਂ, ਜਿਨ੍ਹਾਂ ਨੂੰ ਤੁਸੀਂ ਇਤਿਹਾਸ ਦੀ ਗੋਦ ਦੇ ਵਿੱਚ ਉਹ ਜਿਹੜੇ ਨੇ ਦੁਲਾਰ ਭਰੀਆਂ, ਉਹਨਾਂ ਨੂੰ ਪੀਂਘਾਂ ਝੁਟਾਈਆਂ, ਸਾਹਿਬਜ਼ਾਦਿਆਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਤੁਰਨਾ ਸਿਖਾਇਆ, ਖਲੋਣਾ ਸਿਖਾਇਆ। ਪਰ ਇਹ ਗੱਲ ਜਿਸ ਦਾ ਮੇਰੇ ਕੋਲ ਕਦੇ ਮੈਨੂੰ ਜਵਾਬ ਨਹੀਂ ਆਪਣੇ ਆਪ ਤੋਂ ਮਿਲਿਆ ਕਿ 52 ਕਵੀਆਂ ਵਾਲਾ ਉਹ ਪੰਥ ਜਿਸ ਦੇ ਅੰਦਰ ਕਿ ਇੰਟੈਲੈਕਟ, ਪੋਇਟਰੀ ਇੱਕ ਤੁਹਾਡੀ ਐਕਸੈਲੈਂਸ ਹੈ। ਇਕੱਲੀ ਜੇ ਅਸੀਂ ਅਨੰਦਪੁਰ ਸਾਹਿਬ ਦੇ ਸਿਰਫ 1-2 ਵਾਕਿਆਤ ਹੋਲਾ ਮਹੱਲਾ ਨਾਲ ਜੁੜੇ ਹੀ ਰਹਿ ਗਏ ਸਾਡੇ ਕੋਲ, ਉੱਥੇ ਐਕਸੈਲੈਂਟ ਚਿੱਤਰਕਾਰ ਵੀ ਸਨ, ਐਕਸੈਲੈਂਟ ਪੋਇਟਰੀ ਵੀ ਰਚੀ ਜਾਂਦੀ ਸੀ, ਡਿਸਕਸ਼ਨਸ ਡਿਬੇਟ ਵੀ ਸਨ। ਅੱਜ ਤਾਂ ਸਾਡੇ ਦੀਵਾਨ 91 ਹੋ ਗਏ, ਸਟੇਜ ਤੋਂ ਅਸੀਂ ਬੋਲਦੇ ਹਾਂ ਜਾਂ ਕੀਰਤਨ ਹੁੰਦਾ ਚਲੇ ਜਾਂਦੇ। ਦੀਵਾਨਾਂ ਦਾ ਪੈਟਰਨ ਹੀ ਇਹ ਸੀ ਕਿ ਕਦੇ ਵੀ ਜਦੋਂ ਗੁਰੂ ਸਾਹਿਬ ਆ ਕੇ ਬੈਠ ਗਏ, ਰਬਾਬੀਆਂ ਨੇ ਕੀਰਤਨ ਕਰ ਲਿਆ, ਫਿਰ ਗੁਰੂ ਸਾਹਿਬ ਪੁੱਛਦੇ ਸਨ ਕਿ ਭਾਈ ਕੋਈ ਸਵਾਲ, ਤੇ ਕੋਈ ਸਿੱਖ ਖਲੋ ਕੇ ਜਾਂ ਸਿੱਖਣੀ ਖਲੋ ਕੇ ਪੁੱਛਦੀ ਸੀ। ਫਿਰ ਗੁਰੂ ਸਾਹਿਬ ਸੰਗਤ 'ਚ ਕਹਿੰਦੇ ਸਨ ਭਾਈ ਇਸ ਦਾ ਜਵਾਬ, ਉਸਨੇ ਕਹਿਣਾ ਜੀ ਮੇਰਾ ਕੋਈ ਸ਼ੰਕਾ ਨਿਵਰਤ ਕਰੇ। ਇਹ ਇੱਕ ਡਿਬੇਟ ਸੀ, ਡਿਸਕਸ਼ਨ ਸੀ, ਭਾਵੇਂ ਫਾਈਨਲ ਵਰਡ ਗੁਰੂ ਸਾਹਿਬ ਦਾ ਹੁੰਦਾ ਸੀ। ਅਸੀਂ ਪੁਰਾਤਨ ਲਿਖਤਾਂ ਦੇਖਦੇ ਹਾਂ, ਇਹ ਪੈਟਰਨ ਸੀ ਸੰਗਤ ਦਾ, ਕਿਉਂਕਿ ਵਿਚਾਰ ਦੇ ਨਾਲ, ਡਿਸਕਸ਼ਨ ਦੇ ਨਾਲ, ਜਿਸ ਦਾ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਨੇ ਰੱਖ ਦਿੱਤਾ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕੁਝ ਕਹਿਣ ਤੋਂ ਪਹਿਲਾਂ ਸੁਣਨਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਅੱਜ ਅਸੀਂ ਸੁਣਨ ਦੇ ਹੀ ਆਦੀ ਨਹੀਂ ਰਹੇ। ਤੁਸੀਂ ਕਿਤੇ ਕੋਈ ਗੈਦਰਿੰਗ ਰੱਖ ਲਓ, ਉਹ ਤੂੰ ਮੈਂ 'ਚ ਐਂਡ ਹੁੰਦੀ ਹੈ। ਔਰ ਜਿਹੜੇ ਬੋਲਣ ਵਾਲੇ ਹੁੰਦੇ ਨੇ, ਸਾਡੇ ਮਿੱਤਰ ਸ਼ੇਖ ਸਾਹਿਬ ਇੱਕ ਫਰੇਜ਼ ਯੂਜ਼ ਕਰਦੇ ਸੀ, ਕਹਿੰਦੇ ਸੀ ਕਿ ਵੀ ਸੋ ਮੈਨੀ ਆਫ ਅਸ ਆਰ ਫੌਂਡ ਆਫ ਹੀਅਰਿੰਗ देयर ਓਨ ਵੌਇਸ, ਕਿ ਸਾਡੇ 'ਚੋਂ ਬਹੁਤੇ ਆਪਣੀ ਆਵਾਜ਼ ਹੀ ਸੁਣਨ ਦੇ ਸ਼ੌਕੀਨ ਨੇ, ਉਹਨਾਂ ਨੂੰ ਦੂਸਰੇ ਦੀ ਗੱਲ ਸੁਣਨ ਦਾ ਹੈ ਹੀ ਨਹੀਂ ਹੈ। ਔਰ ਇਹ ਪਾਰਟ ਜਿਹੜਾ ਮਾਈਨਸ ਹੁੰਦਾ, ਜੇ ਅਸੀਂ ਕਦੇ ਦਮਦਮਾ ਸਾਹਿਬ ਜਾਂਦੇ, ਅਸੀਂ ਗੁਰੂ ਕੀ ਕਾਂਸ਼ੀ ਕਹਿੰਦੇ। ਹੁਣ ਬਨਾਰਸ ਜਿਹੜਾ ਕਿ ਸ਼ਿਵ ਜੀ ਦਾ ਨਗਰ ਕਰਕੇ ਵੱਜਦਾ, ਉਹਨਾਂ ਦੇ ਇਤਿਹਾਸ ਦੇ ਵਿੱਚ ਸੈਂਟਰ ਆਫ ਲਰਨਿੰਗ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਨਾਰਸ ਦੇ ਵਿੱਚ ਲਗਭਗ 3-4 ਹਜ਼ਾਰ ਸਾਲ ਦਾ ਉਹ ਕਈ ਕੁਛ ਹੀ ਜੁੜਿਆ ਹੋਇਆ, ਉਹਦੇ 'ਚ ਕੁਛ ਮਿਥਿਹਾਸ ਹੈ, ਕੁਛ ਇਤਿਹਾਸ ਹੈ। ਜੇ ਅਸੀਂ ਬੁੱਧ ਦੇ ਨਾਲ ਵੀ ਗੱਲ ਸ਼ੁਰੂ ਕਰੀਏ, 2500 ਸਾਲ ਪਹਿਲਾਂ ਬੁੱਧ ਹੋਇਆ, ਤੇ ਬੁੱਧ ਨੇ ਪਹਿਲਾ ਸੁਨੇਹਾ ਉਸ ਬਨਾਰਸ ਦੇ ਕੋਲ ਜਿੱਥੇ ਸਾਰਨਾਥ ਹੈ ਆ ਕੇ ਦਿੱਤਾ ਸੀ, ਜਦੋਂ ਉਹਨੇ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਜਿੱਥੋਂ ਕਿ ਸਾਰੀ ਉਹ ਲੜਾਈ ਬੁੱਧ ਧਰਮ ਤੇ ਬ੍ਰਾਹਮਣਵਾਦ ਦੀ ਹੋਈ। ਔਰ 1000 ਸਾਲ ਬ੍ਰਾਹਮਣਵਾਦ ਨੂੰ ਬੁੱਧ ਧਰਮ ਨੇ ਥੱਲੇ ਸੁੱਟ ਦਿੱਤਾ। ਫਿਰ ਕਿਵੇਂ ਸ਼ੰਕਰਾ ਦੇ ਜ਼ਮਾਨੇ 'ਚ, ਜਿਹਨੂੰ ਸ਼ੰਕਰਾਚਾਰੀਆ ਕਿਹਾ ਗਿਆ, ਸ਼ਾਸਤਰ ਤੇ ਸ਼ਸਤਰ ਦੋਨਾਂ ਦੀ ਵਰਤੋਂ ਕਰਕੇ ਬੁੱਧ ਧਰਮ ਦਾ ਸਫਾਇਆ ਕਰ ਦਿੱਤਾ ਗਿਆ ਉਸ ਧਰਤੀ ਤੋਂ। ਇੱਕ ਵੱਖਰਾ ਚੈਪਟਰ ਹੈ ਕਿ ਉਹੀ ਸ਼ਾਸਤਰ ਤੇ ਸ਼ਸਤਰ ਦੇ ਹਥਿਆਰ ਪਿਛਲੇ 550 ਸਾਲ ਤੋਂ ਸਿੱਖਾਂ ਦੇ ਖਿਲਾਫ ਵੀ ਪੂਰੇ ਇਫੈਕਟਿਵਨੈਸ ਦੇ ਨਾਲ, ਜੇ ਪਿਛਲੇ 70 ਸਾਲ 'ਚ ਦੇਖੀਏ, ਤੇ ਅੱਜ ਅਸੀਂ ਕਿੱਥੇ ਆ ਕੇ ਖਲੋ ਗਏ ਕਿ ਹਿੰਦੂਤਵਾਦੀਆਂ ਉਹ ਫੋਰਸਿਸ ਜਿਹੜੀਆਂ ਹਿੱਕ ਠੋਕ ਕੇ ਕਹਿੰਦੀਆਂ ਨੇ ਕਿ 2020 ਤੱਕ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਣੇ। ਤੇ ਜੇ ਤੁਸੀਂ ਪੰਜਾਬ ਵੱਲ ਇੱਕ ਸਰਸਰੀ ਨਜ਼ਰ ਵੀ ਮਾਰੋ, ਇੱਕ ਪਾਸੇ ਸਾਡੀ ਬਹਾਦਰੀ ਦਾ ਇਤਿਹਾਸ ਹੈ, ਵਾਰੀਅਰਨੈਸ ਦਾ ਇਤਿਹਾਸ ਹੈ, ਯੋਧਿਆਂ ਦਾ ਇਤਿਹਾਸ ਹੈ, ਸ਼ਹੀਦਾਂ ਦਾ ਇਤਿਹਾਸ ਹੈ, ਪਰ ਇੱਕ ਨਾਲ ਸਾਡੇ ਪ੍ਰਿਥੀ ਚੰਦੀਏ, ਧੀਰ ਮਲੀਏ, ਰਾਮ ਰਾਈਏ, ਇਹ ਮੀਣੇ ਮਸੰਦ, ਇਹ ਤੁਰਦੇ ਬਾਦਲ ਕੇ, ਅਮਰਿੰਦਰ ਕੇ, ਜੇ ਤੁਸੀਂ ਇਹਨਾਂ ਸਾਰਿਆਂ ਦਾ ਦੇਖੋਗੇ, ਇਹ ਵੀ ਇੱਕ ਪੈਰਲਲ ਜਿਹੀ ਲਾਈਨ ਤੁਰੀ ਹੋਈ ਹੈ। ਔਰ ਕਈ ਵਾਰ ਇਸ ਗੱਲ ਦਾ ਡਰ ਲੱਗਣ ਲੱਗ ਜਾਂਦਾ ਜਦੋਂ ਅਸੀਂ ਆਪਣੇ ਮੌਜੂਦਾ ਪੰਜਾਬ ਵੱਲ ਦੇਖਦੇ ਹਾਂ ਕਿ ਕਿਵੇਂ ਸਾਡੀ ਤਹਿਜ਼ੀਬ ਬਦਲ ਦਿੱਤੀ ਹੈ, ਕਿਵੇਂ ਸਾਡਾ ਪ੍ਰਾਈਡ ਖਤਮ ਕਰ ਦਿੱਤਾ। ਪਰਸੋਂ ਅਮਰਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਕਿ 7000 ਤੋਂ ਜ਼ਿਆਦਾ ਕਿਸਾਨਾਂ ਨੇ ਜਿਨ੍ਹਾਂ ਨੇ ਆਤਮਘਾਤ ਕੀਤਾ ਕਰਜ਼ੇ ਕਰਕੇ, ਉਹਨਾਂ ਦਾ ਕਰਜ਼ਾ ਪੰਜਾਬ ਸਰਕਾਰ ਦੇਵੇਗੀ।
ਹੁਣ ਮੇਰੇ ਸਾਹਮਣੇ ਕਰਜ਼ਾ ਦੇਣ ਜਾਂ ਲੈਣ ਦਾ ਨਹੀਂ ਸੀ। ਇਹ ਫਿਗਰ ਜਿਹੜੀ ਕਿ ਬਹੁਤ ਘੱਟ ਹੋਏਗੀ, ਉਹਦੇ 'ਚ ਕੋਈ ਟਾਈਮ ਫਰੇਮ ਨਹੀਂ ਦਿੱਤਾ ਕਿੰਨੇ ਸਾਲਾਂ 'ਚ। ਜੇ ਪੰਜਾਬ ਦਾ ਚੀਫ ਮਿਨਿਸਟਰ ਇਹ ਕਹਿੰਦਾ ਹੈ ਕਿ 7000 ਔਰ ਕਿਸਾਨੀ ਸਿੱਖ ਕਰਦੇ ਨੇ, ਸੋ ਜ਼ਾਹਰ ਹੈ ਉਹ ਪ੍ਰਾਊਡ ਸਿੱਖ, ਜਿਹਦੇ 'ਚ ਸਾਡੀ ਰਵਾਇਤ ਦੇ ਵਿੱਚ ਆਤਮਘਾਤੀ ਮਹਾਪਾਪੀ ਰਿਹਾ। ਅਸੀਂ ਸੁਸਾਈਡ 'ਚ ਯਕੀਨ ਨਹੀਂ ਰੱਖਦੇ, ਅਸੀਂ ਤਾਂ ਜੀਵਨ ਦੇ ਵਿੱਚ ਯਕੀਨ ਰੱਖਦੇ ਹਾਂ। ਜੀਵਨ ਨੂੰ ਅਸੀਂ ਆਪਣੀ ਕਰਮ ਭੂਮੀ ਮੰਨਦੇ। ਪਰ ਜੇ ਅੱਜ ਇਹ ਫਿਗਰ ਨੂੰ ਵੀ ਮੰਨ ਲਿਆ ਜਾਏ, 7000 ਸਿੱਖ ਨੇ, ਸਿੱਖ ਕਿਸਾਨ ਨੇ, ਜਿਸ ਨੇ ਕਿੰਨੇ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ, ਕਿਵੇਂ, ਤੇ ਇਹ ਕਿਸ ਹੱਦ ਤੱਕ ਜਦੋਂ ਅਸੀਂ ਪਹੁੰਚੇ। ਤੇ ਇਸ ਗੱਲ ਵੱਲ ਧਿਆਨ ਰਹੇ ਕਿ ਜੇ ਤੁਸੀਂ ਦੇ ਕਿਸੇ ਵੀ ਬਿਮਾਰੀ ਦੇ ਸਿੰਪਟਮਸ ਦੇਖ ਕੇ, ਬਹੁਤ ਵਾਰ ਜਿਹੜਾ ਡਾਇਗਨੋਸਿਸ ਹੁੰਦਾ ਉਹ ਸਿੰਪਟਮਸ, ਫਿਰ ਤੁਸੀਂ ਉਸ ਦੀ ਫਰਦਰ ਤਫਤੀਸ਼ ਕਰਦੇ ਹੋ ਔਰ ਤੁਸੀਂ ਫਿਰ ਇਸ ਨਤੀਜੇ ਦੇ ਡਿਫਰੈਂਸ਼ੀਅਲ ਡਾਇਗਨੋਸ ਕਰਦੇ ਹੋ ਕਿ ਭਾਈ ਕੀ ਹੈ, ਫਿਰ ਤੁਸੀਂ ਬਿਮਾਰੀ ਨੂੰ ਆਇਡੈਂਟੀਫਾਈ ਕਰਦੇ ਹੋ। ਸੋ ਤੁਸੀਂ ਕਿਸੇ ਪਾਸਿਓਂ ਗੱਲ ਤੋੜ ਲਓ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇੱਕ ਵੱਡੇ ਹਿੱਸੇ ਆਪਣੇ ਨੂੰ ਕੋਈ ਗੋਰਾ ਕਾਲਾ ਪੀਲਾ ਪੁੱਛੇ ਵੀ ਖਾਲਿਸਤਾਨ ਕਿਉਂ ਚਾਹੀਦਾ ਹੈ, ਇਹ ਕੀ ਹੈ, ਮੈਨੂੰ ਸਮਝਾਉਣ 'ਚ ਦਿੱਕਤ ਨਹੀਂ ਹੁੰਦੀ। ਮੈਂ ਸਮਝਦਾ ਕਿ ਭਾਈ ਉਹਨਾਂ ਨੂੰ ਪਤਾ ਨਹੀਂ ਹੈ, ਉਹਨਾਂ ਦੇ ਲਈ ਇੰਡੀਆ ਦਾ ਮਤਲਬ ਯੋਗਾ, ਮਿਸਟਿਸਿਜ਼ਮ, ਗੈਂਦੀ, ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਪਰ ਜੇ ਅੱਜ 33 ਸਾਲ ਬਾਅਦ ਵੀ, ਜੂਨ 84 ਜੇ ਅਸੀਂ ਫਾਈਨਲ ਕੱਟ ਆਫ ਟਾਈਮ ਮੰਨ ਲਈਏ, 70 ਸਾਲ ਪਹਿਲਾਂ ਨਾ ਵੀ ਮੰਨੀਏ, ਕਿ 33 ਸਾਲ 'ਚ ਜਿਸ ਸਿੱਖ ਨੂੰ ਇਹ ਸਮਝ ਨਹੀਂ ਆਈ ਕਿ ਭਾਈ ਸਾਨੂੰ ਆਜ਼ਾਦੀ ਕਿਉਂ ਚਾਹੀਦੀ ਹੈ, ਕਿਉਂ ਸਾਡਾ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਇਹ ਕਨਸੈਪਟ ਸਰਵਾਈਵ ਨਹੀਂ ਕਰ ਸਕੇਗਾ ਜੇ ਸਾਡੇ ਹੱਥ ਆਪਣੀ ਕਿਸਮਤ ਆਪ ਘੜਨ ਦਾ ਹੱਕ ਨਹੀਂ ਹੁੰਦਾ। ਚਲੋ ਸਾਡੀਆਂ ਗੱਲਾਂ ਤੇ ਜਾਂ ਪੰਥਕ ਸੰਤ ਪਿੰਡਾਂ ਵਾਲਿਆਂ ਦੀਆਂ ਗੱਲਾਂ ਤੇ ਨਹੀਂ ਵੀ ਯਕੀਨ ਕਰਨਾ, ਗੋਸਵਾਮੀ ਤੁਲਸੀਦਾਸ ਨੂੰ ਹੀ ਪੁੱਛ ਲਓ, ਜਿਨ੍ਹਾਂ ਨੇ ਰਾਮਚਰਿਤ ਮਾਨਸ ਲਿਖਿਆ। ਤੁਲਸੀ ਰਾਮਾਇਣ ਕਰੋੜਾਂ ਹਿੰਦੂ ਘਰਾਂ 'ਚ ਪੜ੍ਹੀ ਜਾਂਦੀ ਹੈ ਤੇ ਤੁਲਸੀਦਾਸ ਵੀ ਕਹਿੰਦੇ ਨੇ ਪਰਾਧੀਨ ਸੁਪਨੇ ਸੁਖ ਨਾਹੀ, ਕਿ ਜਿਹੜੇ ਪਰ ਅਧੀਨ ਹੁੰਦੇ ਨੇ, ਦੂਸਰੇ ਦੀ ਅਧੀਨਗੀ 'ਚ ਹੁੰਦੇ ਨੇ, ਉਹ ਸੁਪਨੇ ਵਿੱਚ ਵੀ ਸੁੱਖ ਨਹੀਂ ਲੈ ਸਕਦੇ। ਪ੍ਰੈਕਟੀਕਲੀ ਤਾਂ ਤੁਹਾਨੂੰ ਕੀ ਸੁੱਖ ਮਿਲਣਾ, ਸੁਪਨੇ 'ਚ ਵੀ ਉਹਨਾਂ ਨੂੰ ਸੁੱਖ ਨਸੀਬ ਨਹੀਂ ਹੁੰਦਾ। ਅੱਜ ਜੋ ਸਾਡੀ ਹਾਲਤ ਉੱਥੇ ਬਣੀ ਹੋਈ ਹੈ, ਇਹ ਇਸ ਤੋਂ ਵੱਧਤਰ। ਹੁਣ ਇੱਕ ਪ੍ਰਾਊਡ ਨੇਸ਼ਨ, 30 ਮਿਲੀਅਨ ਸਾਡਾ ਅੱਜ ਰਫਲੀ ਕਾਊਂਟ ਹੈ, ਦੁਨੀਆ ਭਰ 'ਚ ਅਸੀਂ ਬੈਠੇ ਹੋਏ ਹਾਂ, ਜਿਸ ਕੌਮ ਦਾ ਜਨਮ ਹੀ ਜਿਹੜਾ ਫਰੀਡਮ ਦੀ ਗੱਲ ਦੇ ਨਾਲ ਹੋਇਆ ਹੋਏ। ਜਦੋਂ ਭਾਈ ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਜਿਹੜਾ ਸਾਡੇ ਇਤਿਹਾਸ ਦਾ ਸਭ ਤੋਂ ਪੁਰਾਣਾ ਸੋਮ ਹੈ, ਉਹ ਖਾਲਸਾ ਬਾਦਸ਼ਾਹ ਜਾਂ ਬਾਗੀ ਦੀ ਗੱਲ ਕਰਦੇ ਨੇ, ਜਾਂ ਰਾਜ ਕਰੇ ਹੈ ਇੱਕੇ ਲੜ ਮਰੇ ਹੈ, ਕਿ ਸਿੱਖਾਂ ਦੇ ਕੋਲ ਕੋਈ ਦੂਜਾ, ਉਹਨਾਂ ਨੇ ਕੋਈ ਇਫ ਐਂਡ ਬਟ ਹੈ ਹੀ ਨਹੀਂ। ਉਹ ਕੋਈ PhD ਨਹੀਂ ਸਨ, ਉਹ ਕੋਈ ਹਾਰਵਰਡ, ਯੇਲ, ਕੈਂਬਰਿਜ ਪੜ੍ਹੇ ਹੋਏ ਨਹੀਂ ਸਨ। ਘੋੜਿਆਂ ਦੀਆਂ ਕਾਠੀਆਂ ਉਹਨਾਂ ਦਾ ਘਰ ਸੀ, ਵੱਡੀਆਂ ਵੱਡੀਆਂ ਗੱਡੀਆਂ ਕੋਠੀਆਂ ਨਹੀਂ ਸਨ ਉਹਨਾਂ ਕੋਲ। ਪਰ 2-3 ਗੱਲਾਂ ਉਹਨਾਂ ਨੂੰ ਬੜੀਆਂ ਸਪਸ਼ਟ ਸੀ। ਪਹਿਲੀ ਗੱਲ ਉਹਨਾਂ ਨੂੰ ਸਪਸ਼ਟ ਸੀ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ, ਕਿ ਸਾਨੂੰ ਪਾਤਸ਼ਾਹਤ ਗੁਰੂ ਨੇ ਦਿੱਤੀ ਹੋਈ ਹੈ। ਅਸੀਂ ਬਾਦਸ਼ਾਹ ਹੈ, ਅਸੀਂ ਜਨਮ ਤੋਂ ਹੀ ਰਾਇਲ ਹੈ, ਸਾਡੇ ਨਾਂ ਹੀ ਸਿੰਘ ਹੈ। ਹੁਣ ਬਹੁਤ ਵਾਰ ਜਦੋਂ ਸਿੰਘਾਸਨ ਸ਼ਬਦ ਹੁੰਦਾ ਹੈ ਤੇ ਕਦੇ ਤੁਸੀਂ ਇਸ ਦੇ ਸਿੰਪਲ ਅਰਥ ਦੇਖੋ, ਸਿੰਘ ਦਾ ਆਸਣ। ਹੁਣ ਅਸੀਂ ਬਹੁਤ ਵਾਰ ਸਿੰਘ ਸ਼ੇਰ ਦੀ ਸੈਂਸ ਇਸਤੇਮਾਲ ਕਰਦੇ, ਪਰ ਸਿੰਘ ਸੋਵਰਨ ਲਈ ਵੀ ਹੈ, ਕਿਉਂਕਿ ਬਾਦਸ਼ਾਹ ਜਿਸ ਥਾਂ ਤੇ ਬਹਿੰਦਾ ਸੀ, ਜਿਹਦੇ ਲਈ ਤਖਤ ਪਰਸ਼ੀਅਨ ਦਾ ਸ਼ਬਦ ਆਇਆ, ਉਹਦੇ 'ਚ ਨੇਟਿਵ ਵਰਡ ਸੀ ਸਿੰਘਾਸਨ, ਸਿੰਘ ਦਾ ਆਸਣ। ਤੇ ਜੇ ਸਾਡੇ ਨਾਂ ਨਾਲ ਸਿੰਘ ਲੱਗੇ ਤੇ ਅਸੀਂ ਸੋਵਰਨ ਹੈ, ਬਾਦਸ਼ਾਹਤ, ਰਾਇਲਟੀ। ਔਰ ਇਹ ਜਿਹੜੇ ਨੇ ਕਲਗੀ ਔਰ ਤਾਜ ਔਰ ਬਾਜ, ਜੋ ਗੁਰੂ ਕਲਗੀਧਰ ਪਾਤਸ਼ਾਹ 6ਵੇਂ ਪਾਤਸ਼ਾਹ ਨੇ ਧਾਰਨ ਕੀਤੇ, ਇਹ ਸਾਡੀ ਸੋਵਰਨਿਟੀ, ਬਾਦਸ਼ਾਹਤ ਸਾਨੂੰ ਵਿਰਸੇ ਦੇ ਵਿੱਚ ਦਿੱਤੀ। ਤੇ ਇਹ ਸਿੱਖਾਂ ਨੂੰ ਦ੍ਰਿੜ ਸੀ ਕਿ ਹਮ ਪਾਤਸ਼ਾਹੀ ਸਤਿਗੁਰ ਦਈ, ਹੰਨੇ ਹੰਨੇ ਲਾਏ। ਹੰਨਾ ਘੋੜੇ ਦੀ ਕਾਠੀ ਹੈ, ਜਿਵੇਂ ਕਾਠੀ ਦੀ ਸ਼ੇਪ ਹੁੰਦੀ ਹੈ ਕਿ ਭਾਈ, ਔਰ ਇਹ ਪਾਤਸ਼ਾਹਤ ਅਸੀਂ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ। ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ, ਇਹ ਹੈ ਸੋਵਰਨਿਟੀ। ਹੁਣ ਬਹੁਤ ਵਾਰ ਫਰਲੇ ਦੀ ਗੱਲ ਹੁੰਦੀ ਹੈ, ਅਸੀਂ ਨਿਸ਼ਾਨ ਸਾਹਿਬ ਜਦੋਂ ਚਲਾਉਂਦੇ ਹਾਂ, ਨਿਸ਼ਾਨ ਸਾਹਿਬ ਦੇ ਨਾਲ ਫਰਲਾ ਹੁੰਦਾ ਹੈ। ਪੁਰਾਤਨ ਸਿੰਘਾਂ ਦਾ, ਵਿਸ਼ੇਸ਼ ਕਰਕੇ ਨਿਹੰਗ ਸਿੰਘਾਂ ਦੇ ਜਥਿਆਂ 'ਚ ਅੱਜ ਵੀ ਫਰਲੇ ਵਾਲੀ ਦਸਤਾਰ ਜਿਹੜੀ ਹੈ
ਉਹ ਸਜਾਈ ਜਾਂਦੀ ਹੈ। ਹੁਣ ਫਰਲਾ ਨਿਸ਼ਾਨ ਸਾਹਿਬ ਜਦੋਂ ਇਹ ਹੈ ਕਿ ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ, ਕਿ ਕੱਲਾ ਕੱਲਾ ਸਿੱਖ ਤਖਤ ਦਾ ਮਾਲਕ ਹੈ, ਸੋਵਰਨ ਹੈ, ਤੇ ਸਿਰ ਤੇ ਦੁਮਾਲਾ ਉਹ ਫਰਲਾ ਜਿਹਨੂੰ ਕਿਹਾ ਜਾਂਦਾ ਹੈ, ਉਹ ਇਸ ਗੱਲ ਦਾ ਪ੍ਰਤੀਕ ਸੀ ਕਿ ਹਰ ਸਿੱਖ ਸੋਵਰਨ ਹੈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਜਦੋਂ ਅੰਗਰੇਜ਼ਾਂ ਦੇ ਇਨੀਸ਼ੀਅਲ ਸੋਰਸ 18ਵੀਂ ਸਦੀ 'ਚ ਇੱਕ ਅੰਗਰੇਜ਼ ਉੱਥੋਂ ਗੁਜ਼ਰਦਾ ਹੈ, ਉਹਨੂੰ ਇੱਕ ਨਿਹੰਗ ਸਿੰਘ ਮਿਲਦਾ, ਉਹ ਦੁਭਾਸ਼ੀਏ ਰਾਹੀਂ ਉਹਦੇ ਨਾਲ ਗੱਲਬਾਤ ਕਰਦਾ, ਉਹ ਦੇਖਦਾ ਵੀ ਇਹਦੇ ਚਿਹਰੇ ਤੇ ਬੜਾ ਇੱਕ ਜਮਾਲ ਵੀ ਹੈ, ਖੂਬਸੂਰਤੀ ਵੀ ਹੈ, ਤੇ ਬੜੀ ਨਿਰਭੈਤਾ ਹੈ। ਤਾਂ ਉਹਨੂੰ ਪੁੱਛਦਾ ਵੀ ਤੇਰਾ ਲੀਡਰ ਕੌਣ ਹੈ, ਕਿਉਂਕਿ ਉਦੋਂ ਇਹ ਵੈਸਟ ਦੇ ਵਿੱਚ ਜਾਂ ਅਮਰੀਕਾ 'ਚ ਸਭ ਮਰਸਨਰੀ ਕਿਸਮ ਦੇ ਲੋਕ ਸੀ, ਲੋਕ ਇੱਕ ਦੂਜੇ ਦੇ ਲਈ ਲੜਦੇ ਸੀ। ਜਿਵੇਂ ਅੱਜ ਵੀ ਫਰਾਂਸ ਦੇ ਵਿੱਚ ਇੱਕ ਫ੍ਰੈਂਚ ਲੀਜਨ ਹੈ, ਅਜੇ ਵੀ ਉਹਨਾਂ ਨੇ ਕਾਇਮ ਰੱਖਿਆ ਹੋਇਆ। ਦੁਨੀਆ ਭਰ ਦਾ ਕੋਈ ਵੀ ਭਾਵੇਂ ਕੋਈ ਮਰਡਰ ਕਰਕੇ ਗਿਆ, ਉਹਦੇ ਜਦੋਂ ਜਾਂਦਾ ਉਹਨੂੰ ਪੁੱਛਿਆ ਨਹੀਂ ਜਾਂਦਾ ਤੂੰ ਕੀ ਹੈ, ਪਰ ਉਹਦਾ ਮਤਲਬ ਹੀ ਲੜਨਾ ਹੁੰਦਾ ਸੀ। ਸ਼ੋਲਜਰਿੰਗ ਜਿਹੜੀ ਹੈ ਉਹ ਇੱਕ ਫਾਈਟਿੰਗ ਸੀ। ਔਰ ਉਹਦੇ ਵਿੱਚ ਉਹਨਾਂ ਨੂੰ ਉਹ ਪੁੱਛਦਾ ਹੈ ਕਿ ਵੀ ਤੂੰ ਕੌਣ ਹੈ, ਤੇਰਾ ਲੀਡਰ, ਤੇ ਉਹਨੂੰ ਕਹਿੰਦਾ ਇੱਕ ਅਕਾਲ ਪੁਰਖ ਮੇਰਾ ਲੀਡਰ ਹੈ, ਰੱਬ ਹੈ, ਹੁਕਮ ਅਸੀਂ ਉਹਦੇ ਤੋਂ ਲੈਂਦੇ, ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ। ਹੁਣ ਇਹ ਗੱਲ ਜਦੋਂ ਅਸੀਂ ਅੱਜ ਦੀ ਆਪਣੀ ਗੁਲਾਮ ਜ਼ਹਿਨੀਅਤ ਦੀ ਗੱਲ ਕਰਦੇ, ਪੱਗਾਂ ਅਸੀਂ ਬਹੁਤ ਸੋਹਣੀਆਂ ਬੰਨੀਆਂ ਹੋ ਸਕਦੀਆਂ ਨੇ, ਸਾਡਾ ਹੋਰ ਰਹਿਣ ਸਹਿਣ ਇਵੇਂ ਲੱਗਦਾ ਹੋ ਸਕਦਾ। ਔਰ ਅੱਜ ਬਹੁਤ ਸਾਰਿਆਂ ਦਾ ਹਾਲ, ਜਦੋਂ ਮੈਂ ਪੰਜਾਬ 'ਚੋਂ ਖਾਸ ਤੌਰ 'ਤੇ ਜਾਂ ਭਾਰਤ ਦੇ ਦੂਜੇ ਸੂਬਿਆਂ 'ਚੋਂ ਸਕਾਲਰ ਵੀ ਆਉਂਦੇ ਨੇ, ਉਹਨਾਂ ਨਾਲ ਵੀ ਮਾੜਾ ਮੋਟਾ ਇੰਟਰੈਕਸ਼ਨ ਹੁੰਦਾ, ਉਹਨਾਂ 'ਚ PhDs ਨੇ, ਹਾਈਲੀ ਐਜੂਕੇਟਡ ਨੇ, ਤਾਂ ਮੈਂ ਦੇਖਦਾ ਵੀ ਇਹਨਾਂ ਦਾ 70 ਸਾਲ 'ਚ ਕੀ ਹਾਲ ਹੋ ਗਿਆ। ਮੈਂਟਲ ਇੰਟੈਲੈਕਚੁਅਲ ਕੈਜੂਅਲਟੀ, ਸਾਈਕੋਲੋਜੀਕਲ ਕੈਜੂਅਲਟੀ, ਇੰਟੈਲੈਕਚੁਅਲੀ ਤੁਸੀਂ ਉਹ ਦੇਖਦੇ ਹੀ, ਤੁਹਾਨੂੰ ਨਜ਼ਰ ਹੀ ਨਹੀਂ ਆਉਂਦੀ ਕਿ ਕੋਈ ਇੰਪਲਸ ਆਜ਼ਾਦ ਲੋਕਾਂ ਵਾਲੀ ਹੈ। ਤੇ ਮੈਨੂੰ ਬਹੁਤ ਵਾਰ ਲੱਗਦਾ ਵੀ ਇਹਨਾਂ ਨੇ ਤਾਂ ਸਾਨੂੰ 70 ਸਾਲਾਂ 'ਚ ਕਲਰਫੁਲ ਹਿੰਦੂ ਬਣਾ ਦਿੱਤਾ। ਸੋਹਣੇ ਲੱਗਦੇ ਸੀ ਪੱਗ ਦੇ ਨਾਲ, ਉਹ ਵੀ ਸਾਨੂੰ ਭੰਗੜਾ ਭੰਗੜੇ ਲਈ ਨਚਾਉਣ ਲਈ ਰੱਖ ਲੈਂਦੇ ਨੇ ਫੰਕਸ਼ਨਾਂ ਦੇ। ਜਿਵੇਂ ਇੱਥੇ ਅਮਰੀਕਾ 'ਚ ਨੇਟਿਵ ਅਮਰੀਕਨਸ ਰੱਖੇ ਹੋਏ ਨੇ, ਮੋਰ ਦੇ ਖੰਭ ਜੇ ਲਾ ਕੇ, ਦੇਸ਼ ਉਹਨਾਂ ਦਾ ਖੋਹ ਲਿਆ, ਉਹ ਨੱਚਦੇ ਨੁੱਚਦੇ ਰਹਿੰਦੇ ਨੇ ਭਾਈ ਇਹ ਕਿਸੇ ਹੋਰ ਦੇ ਲਈ। ਸੋ ਅੱਜ ਅਸੀਂ ਆਪਣੀ ਸੋਵਰਨਿਟੀ, ਔਰ ਸ਼ਾਇਦ ਇਹਦਾ ਇੱਕ ਵੱਡਾ ਕਾਰਨ ਜਿੱਥੇ ਅਸੀਂ ਗੁਰਬਾਣੀ ਨਾਲੋਂ ਟੁੱਟੇ ਔਰ ਕਿਸ ਪਾਸੇ ਜਾ ਰਹੇ ਨੇ। ਅੱਜ ਇੱਕ ਵਿਚਾਰ ਹੋ ਰਹੀ ਸੀ ਸਵੇਰੇ ਕਿ ਕਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਨੇ ਮਲੇਸ਼ੀਆ 'ਚ ਬਹਿ ਕੇ ਲਿਖੇ, ਕਿਸ ਸਿਸਟਮ 'ਚੋਂ ਆਏ, ਕਿਸੇ ਨੇ ਕੋਈ ਤਸਦੀਕ ਨਹੀਂ ਕੀਤੀ। ਖਬਰ ਆ ਗਈ ਕਿ ਜੀ ਤਖਤ ਦਮਦਮਾ ਸਾਹਿਬ ਪ੍ਰਕਾਸ਼ ਹੋ ਗਏ ਨੇ, ਉਹ ਪਦ ਛੇਦ ਨੇ, ਉੱਤੇ ਇੱਕ ਲੰਬੀ ਲਾਈਨ ਖਿੱਚੀ ਹੋਈ ਹੈ, ਉਹਦੇ 'ਚ ਕੀ ਹੈ ਕੀ ਨਹੀਂ ਹੈ। ਲੇਕਿਨ ਇਹ ਸਾਰਾ ਕੁਝ ਕਿੱਧਰ ਨੂੰ ਜਾ ਰਿਹਾ, ਕਿਉਂਕਿ ਹੁਣ ਤੱਕ ਸਾਡਾ ਇਤਿਹਾਸ ਇਹਨਾਂ ਨੇ ਜਿਹੜਾ ਉਹ ਗੰਦਲਾ ਕੀਤਾ ਹੈ। ਸਾਡੇ ਰਹਿਤਨਾਮੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਵਾਰ ਅਸੀਂ ਪੰਥਕ ਰਹਿਤ ਮਰਿਆਦਾ ਦੇ ਉੱਤੇ ਵੀ ਸਵਾਲ ਕਰਨ ਵਾਲੇ ਲੋਕ ਨੇ, ਪਰ ਮੈਂ ਇਹ ਕਹਿੰਦਾ ਭਾਈ ਇਹਨਾਂ ਨੇ ਕੋਈ ਬਣਾਈ ਨਹੀਂ ਰਹਿਤ ਮਰਿਆਦਾ ਕਿ ਕੋਈ ਉਹਨਾਂ ਨੇ ਕੋਈ ਔਜ਼ਾਰਾਂ ਨਾਲ ਬਣਾਈ। ਉਹਨਾਂ ਦੇ ਸਾਹਮਣੇ ਸਾਡੇ ਸਕਾਲਰ, ਵਿਦਵਾਨ, ਸੰਤ, ਮਹਾਂਪੁਰਖ, ਸੰਪਰਦਾਵਾਂ ਵਾਲੇ 15-20 ਸਾਲ ਬੈਠੇ, ਉਹਨਾਂ ਦੇ ਸਾਹਮਣੇ ਗੁਰਬਾਣੀ ਮੁੱਖ ਆਧਾਰ ਸੀ। ਫਿਰ ਰਹਿਤਨਾਮੇ ਸਨ, ਰਹਿਤਨਾਮਾ ਭਾਈ ਦੇਸਾ ਸਿੰਘ, ਭਾਈ ਚੌਪਾ ਸਿੰਘ, ਭਾਈ ਨੰਦ ਲਾਲ, ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ, ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਮਿਲਾਵਟ ਵੀ ਸੀ, ਪਰ ਕੁਛ ਉਹਦੀ ਜਿਸਟ ਸੀ, ਉਹ ਵੀ ਉਹਨਾਂ ਨੇ ਲਈ, ਰਵਾਇਤ ਵੀ ਲਈ, ਲੋਕਾਂ ਦੀ ਸੀਨਾ ਬਸੀਨਾ 3 ਸਦੀਆਂ ਦਾ ਇਤਿਹਾਸ ਵੀ ਸਾਹਮਣੇ ਸੀ, ਔਰ ਉਹਨੂੰ ਕੋਡੀਫਾਈ ਕੀਤਾ। ਇਹ ਨਹੀਂ ਹੈ ਵੀ ਉਹਨਾਂ ਨੇ ਬਣਾਈ, ਉਹਨਾਂ ਨੇ ਜਿਸ ਕਿਸਮ ਦਾ ਖਲਾਰਾ, ਇਹਦੇ 'ਚ ਵੀ ਨੁਕਸ ਹੋ ਸਕਦੇ ਨੇ। ਜਦੋਂ ਪੰਥ ਦੇ ਕੋਲ ਆਪਣਾ ਘਰ ਹੋਏਗਾ, ਸਾਡਾ ਆਜ਼ਾਦ ਮੁਲਕ ਹੋਏਗਾ, ਸਾਡੇ ਵਿਦਵਾਨ, ਸਕਾਲਰ, ਜਥੇ, ਟਕਸਾਲਾਂ, ਮਿਸ਼ਨਰੀ ਜੋ ਵੀ ਹੋਰ ਹੋਣ, ਉਹ ਬੈਠ ਕੇ ਉਹਦੇ 'ਚ ਕੋਈ ਨਵੀਂ ਪ੍ਰੂਫ ਆ ਜਾਂਦਾ। ਕੱਲ ਨੂੰ ਅਨੰਦਪੁਰ ਸਾਹਿਬ ਦੀ ਖੁਦਾਈ ਕਰਦੇ ਆ, ਕੋਈ ਥੱਲੋਂ ਹੋਰ ਡਾਕੂਮੈਂਟੇਸ਼ਨ ਨਿਕਲ ਆਉਂਦੀ ਹੈ, ਅਸੀਂ ਕੁਛ ਜਿਹੜਾ ਉਹਨੂੰ ਅਮੈਂਡ ਵੀ ਕਰ ਸਕਦੇ ਹਾਂ। ਇਹ ਤਾਂ ਨਹੀਂ ਹੈ, ਕੋਈ ਗੁਰਬਾਣੀ ਤਾਂ ਨਹੀਂ ਹੈ ਵੀ ਜਿਹੜੀ ਬਦਲ ਨਹੀਂ ਜਾ ਸਕਦੀ। ਪਰ ਤੁਸੀਂ ਜੇ ਦੇਖੋ ਅੱਜ ਜਿਸ ਅੰਦਾਜ਼ ਦੇ ਵਿੱਚ ਇਸ ਡਿਬੇਟ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ, ਜਿਨ੍ਹਾਂ ਇਸ਼ੂਜ਼ ਨੂੰ ਕਿਤੇ ਦਸਮ ਗ੍ਰੰਥ ਦੀ ਬਾਣੀ ਨਾਲ ਜੋੜ ਕੇ, ਭਾਈ ਜੇ ਸਾਰਿਆਂ ਨੇ ਮਿਲ ਬੈਠ ਕੇ 5 ਬਾਣੀਆਂ ਅੰਮ੍ਰਿਤ ਦੀਆਂ ਔਰ ਉਸ ਦਾ ਹਿੱਸਾ ਬਣਾਇਆ, ਤੁਸੀਂ ਅਸੀਂ ਕੌਣ ਹੈ ਇੰਡੀਵਿਜੂਅਲੀ ਇਸ ਦੇ ਉੱਤੇ ਸਵਾਲ ਖੜਾ ਕਰਨ ਵਾਲੇ। ਔਰ ਜੇ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਅਲਟੀਮੇਟਲੀ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ 10ਵੇਂ ਪਾਤਸ਼ਾਹ ਨੇ ਦਿੱਤੀ ਹੈ, ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੇ, ਫਿਰ ਉਹਨਾਂ ਦੇ ਬਰਾਬਰ ਕਿਸੇ ਵੀ ਹੋਰ ਦਾ ਔਰ ਕੋਈ ਧਰਮ ਇੱਕ ਪ੍ਰਾਇਮਰੀ ਕੈਨਨ ਹੈ। ਜਿਵੇਂ ਇਸਲਾਮ ਹੈ, ਇਸਲਾਮ ਦੇ ਵਿੱਚ ਕੁਰਾਨ ਮਜੀਦ, ਕੁਰਾਨ ਸ਼ਰੀਫ ਪ੍ਰਾਇਮਰੀ ਕੈਨਨ ਹੈ,
ਪਰ ਉਹਨੂੰ ਸਪੋਰਟ ਕਰਨ ਵਾਲੇ ਡਾਕੂਮੈਂਟ ਨੇ, ਹਦੀਸਾਂ ਨੇ, ਉਹ ਸੈਕੰਡਰੀ ਸੋਰਸ ਹੁੰਦੇ ਨੇ। ਜਿਵੇਂ ਬਾਈਬਲ ਉਹਨਾਂ ਦੀ ਪ੍ਰਾਇਮਰੀ ਕੈਨਨ ਹੈ, ਪਰ ਗੋਸਪਲਸ, ਇਹ ਜੌਨ ਦੀ ਗੋਸਪਲ ਹੈ, ਮੈਥਿਊ ਦੀ ਗੋਸਪਲ ਹੈ, ਇਹ ਫਲਾਣੇ ਧਰਮਾਂ ਦੀ ਦੁਨੀਆ 'ਚ ਡਿਬੇਟ ਚੱਲਦੀ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਪ੍ਰਾਇਮਰੀ ਕੈਨਨ ਨੇ। ਬਾਕੀ ਸਾਡੇ ਕੋਲ ਭਾਈ ਗੁਰਦਾਸ ਜੀ, ਭਾਈ ਨੰਦ ਲਾਲ, ਸਾਡੇ ਰਹਿਤਨਾਮੇ, ਜਾਂ ਉਹਨਾਂ ਦੇ ਵਿੱਚ ਬਾਅਦ 'ਚ ਵੀ ਹੁਣ ਭਾਈ ਸੰਤੋਖ ਸਿੰਘ ਹੋਣ, ਗਿਆਨੀ ਗਿਆਨ ਸਿੰਘ ਹੋਣ, ਜਾਂ ਭਾਈ ਰਤਨ ਸਿੰਘ ਭੰਗੂ ਹੋਣ, ਮਿਲਾਵਟ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਹਰ ਵਾਰ ਸਿਰਫ ਇੱਕ ਦੋ ਨੁਕਤੇ ਲੈ ਕੇ ਕਿਸੇ ਸਾਰੇ ਸੋਰਸ ਨੂੰ ਹੀ ਜਿਹੜਾ ਉਹ ਨੈਗੇਟ ਕਰ ਦੇਣਾ, ਇਹ ਇਸ ਕਿਸਮ ਦੀ ਖਤਰਨਾਕ ਡਿਬੇਟ ਸਾਡੇ ਵਿਹੜੇ ਲਿਆ ਕੇ ਸੁੱਟ ਦਿੱਤੀ ਗਈ ਹੈ ਵੀ ਅਸੀਂ ਤਾਂ ਉਹ ਸੁੰਨੀ ਸ਼ੀਆ ਵਾਲੀ ਲਾਈਨ ਤੇ ਤੁਰ ਪਏ। ਔਰ ਵਿੱਚੋਂ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਮੂਲ ਸਰੂਪ ਨਾਲ ਇੱਕ ਓਂਕਾਰ ਤੋਂ 18, 10, 20 ਤੱਕ ਜਿਹੜਾ ਘੱਟੋ ਘੱਟ ਅਸੀਂ ਇੰਨੀਆਂ ਹੋਰ ਚੀਜ਼ਾਂ 'ਚ ਵੜ ਗਏ, ਲੇਕਿਨ ਘੱਟੋ ਘੱਟ ਗੁਰਬਾਣੀ ਦੇ ਨਾਲ ਅਸੀਂ ਛੇੜਛਾੜ ਨਹੀਂ ਕਰਨ ਦਿੱਤੀ। ਅੱਜ ਇਹ ਵੀ ਏਜੰਡਾ ਜਿਹੜਾ ਜਿਸ ਤੇਜ਼ੀ ਦੇ ਨਾਲ ਪਹਿਲਾਂ ਤਾਂ ਗੁਰੂਡਮ ਖੜਾ ਕੀਤਾ, ਨਰਕਤਾਰੀ, ਰਾਧਾ ਸੁਆਮੀ, ਆਸ਼ੂ ਤੋਸ਼ੀਏ, ਉਹ ਹੁਣ ਹਾਈ ਕੋਰਟ ਫੈਸਲਾ ਦੇ ਰਿਹਾ ਜੀ ਰੱਖ ਲਓ ਇਹਦਾ ਸਰੀਰ ਫ੍ਰਿਜ ਦੇ ਵਿੱਚ। ਇਹ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਹੱਕ ਹੈ। ਤੁਸੀਂ ਕੁੱਲ ਮਿਲਾ ਕੇ ਦੇਖੋ, ਜੁਡੀਸ਼ਰੀ ਹੋਏ, ਮੀਡੀਆ ਦਾ ਰੋਲ ਤੁਹਾਡੇ ਸਾਹਮਣੇ ਹੈ। ਪਰ ਜਿਹੜੀ ਗੱਲ ਮੈਂ ਇਹ ਸਮਝਦਾ ਕਿ ਸਾਡਾ ਪੜ੍ਹਨ ਪੜ੍ਹਾਉਣ ਦਾ ਸ਼ੌਕ ਨਹੀਂ ਰਿਹਾ। ਜਿਨ੍ਹਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਰੂਪੀ ਖਜ਼ਾਨਾ ਹੋਏ, 52 ਕਵੀਆਂ ਦਾ ਵਿਰਸਾ ਹੋਏ, 10ਵੇਂ ਪਾਤਸ਼ਾਹ ਨੇ ਗੁਰੂ ਕੀ ਕਾਂਸ਼ੀ ਕਿ ਭਾਈ ਇਹ ਲਰਨਿੰਗ ਸੈਂਟਰ ਹੈ। ਔਰ ਇੱਕ ਜ਼ਮਾਨੇ 'ਚ, ਹੁਣ ਤਾਂ ਮੈਨੂੰ ਪਤਾ ਨਹੀਂ, ਪੇਰੈਂਟਸ ਜਦੋਂ ਬੱਚੀਆਂ ਨੂੰ ਸਕੂਲੇ ਤਾਂ ਦਾਖਲ ਕਰਵਾਉਂਦੇ ਸੀ, ਫਿਰ ਉਹਨਾਂ ਦਾ ਹੁੰਦਾ ਸੀ ਕਿ ਕਲਮਸਰ ਉਸ ਦਮਦਮਾ ਸਾਹਿਬ ਦੀ ਧਰਤੀ ਤੇ ਜਾਣਾ, ਕਲਮਾ ਕੱਢ ਕੇ ਜਾਂ ਸਿਆਹੀ ਗੁਰੂ ਸਾਹਿਬ ਨੇ ਉੱਥੇ ਪਾਈ, ਉਹਦੇ 'ਚ ਇਸ਼ਨਾਨ ਕਰਨਾ, ਉਹਦੇ 'ਚ ਪਹਿਲੇ ਊੜਾ ਐੜਾ ਈੜੀ ਸੱਸਾ ਹਾ ਪਾ ਕੇ ਦੇਣਾ ਕਿ ਭਾਈ ਇਹ ਗੁਰੂ ਦਾ ਵਾਰ ਹੈ ਕਿ ਇਸ ਧਰਤੀ ਦੇ ਉੱਤੇ ਇਹ ਲਰਨਿੰਗ ਸੈਂਟਰ ਹੈ। ਜਿੱਥੇ ਸਾਡੇ ਕੋਲ ਗੁਰੂ ਕੀ ਕਾਂਸ਼ੀ ਹੋਏ, 52 ਕਵੀਆਂ ਦੇ ਉਸ ਵਿਰਸਾ ਹੋਏ, ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਹੋਏ, ਔਰ ਸਾਡੇ ਪਾਤਸ਼ਾਹ ਨੇ ਇੱਕ ਕਲਮ ਦੇ ਨਾਲ ਜ਼ਫਰਨਾਮਾ ਉਸ ਕਿਸਮ ਦੀ ਰਚਨਾ ਜਿਹੜੀ ਯੂਨੀਕ, ਉਸ ਚੇਂਜ ਦਾ ਇੱਕ ਪ੍ਰਤੀਕ ਸੀ, ਚੈਲੰਜ ਦਾ ਪ੍ਰਤੀਕ ਸੀ। ਤੇ ਅਸੀਂ ਪੜ੍ਹਨ ਲਿਖਣ ਦਾ ਸ਼ੌਕ ਨਾ ਰੱਖੀਏ, ਸੁਣੀਆਂ ਸੁਣਾਈਆਂ ਗੱਲਾਂ, ਨੈਗੇਟਿਵ ਪ੍ਰਚਾਰ ਇੱਧਰ ਉੱਧਰ। ਬਹੁਤੀ ਵਾਰੀ ਸਾਡਾ ਸਮਾਂ ਐਕਸਪਲੇਨੇਸ਼ਨਾਂ ਦੇਣ ਤੇ ਹੀ ਰਹਿੰਦਾ। ਅੱਛਾ ਜੀ, ਪਹਿਲਾਂ ਹੀ ਮਾਣ ਨਹੀਂ ਸੀ, ਹੁਣ ਜਿਸ ਕਿਸਮ ਦਾ ਇਹ ਸੋਸ਼ਲ ਮੀਡੀਆ ਆ ਗਿਆ, ਇੰਨੀ ਸ਼ਰਾਰਤ, ਤੁਹਾਨੂੰ ਕੋਈ ਪਤਾ ਨਹੀਂ ਹੈ ਦੂਜੇ ਐਂਡ ਤੇ ਕੌਣ ਬੈਠਾ ਹੈ। ਕੋਈ ਬਰਾੜ ਬਣਿਆ, ਕੋਈ ਗਿੱਲ ਬਣਿਆ, ਕੋਈ ਭੁੱਲਰ ਬਣਿਆ, ਸਭ ਜਾਲੀ ਆਈਡੀਆ। ਇਹਨਾਂ ਨੇ, ਹਿੰਦੂ ਤਵੀਆਂ ਨੇ, ਹਜ਼ਾਰਾਂ ਲੋਕ ਜਿਹੜੇ ਨੇ ਉਹ ਇੰਟਰਨੈਟ ਤੇ ਇਸ ਕੰਮ ਤੇ ਬਿਠਾਏ ਹੋਏ ਨੇ ਕਿ ਜੇ ਕੋਈ ਚੈਲੰਜ ਕਰਦਾ ਤਾਂ ਉਹਨੂੰ ਫਿਰ ਟ੍ਰੋਲ ਕਰਦੇ ਨੇ। ਜਿਵੇਂ ਗੁਰਮੇਰ ਕੌਰ, ਉਹ ਸਿੱਖ ਕੁੜੀ ਜਿਹਨੇ ਚੈਲੰਜ ਕੀਤਾ ਦਿੱਲੀ ਯੂਨੀਵਰਸਿਟੀ 'ਚ, ਉਹਨੇ ਕਿਹਾ ਇਹ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਿਉਂ ਹੱਕ ਖੋ ਰਹੇ ਨੇ ਆਪਣੇ ਵਿਚਾਰਾਂ ਦੀ ਐਕਸਪ੍ਰੈਸ਼ਨ। ਹਾਲਾਂਕਿ ਉਹਦਾ ਪਿਓ ਮਾਰਟੀਅਰ ਹੈ, ਕਾਰਗਿਲ ਲੜਾਈ ਦੇ ਵਿੱਚ ਸ਼ਹੀਦ ਹੋਇਆ, ਲੇਕਿਨ ਉਹਦਾ ਜੋ ਹਾਲ ਕੀਤਾ ਉੱਥੇ ਕੋਈ ਆਵਾਜ਼ ਦੇਖ ਲਓ। ਸੋ ਇੱਕ ਪਾਸੇ ਦੁਸ਼ਮਣ ਬਾਤ ਕਰੇ ਅਨਹੋਣੀ ਦੇ ਥੱਲੇ, ਦੁਸ਼ਮਣ ਤਾਂ ਕਿਸੇ ਐਂਡ ਤੱਕ ਵੀ ਚਲਾ ਗਿਆ। ਪਰ ਸਾਡਾ ਹਾਲ ਇਹ ਹੈ ਕਿ ਅਸੀਂ ਆਪਣੇ ਕੌਜ਼ ਦੇ ਨਾਲ, ਆਪਣੇ ਉਸ ਭਵਿੱਖ ਦੇ ਨਾਲ ਜਿਹੜਾ ਜਿਹਦੇ ਤੋਂ ਬਿਨਾਂ ਸਿੱਖ ਬਚਦੇ ਨਹੀਂ। ਇੱਕ ਗੱਲ ਬੜੀ ਕਲੀਅਰ ਹੈ, ਸਿੱਖੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸਿੱਖੀ ਦੁਨੀਆ ਭਰ ਦੇ ਵਿੱਚ ਹੈ, ਠੀਕ ਹੈ, ਬੁੱਧ ਧਰਮ ਉੱਥੋਂ ਸਾਫ਼ ਕਰ ਦਿੱਤਾ, ਲੇਕਿਨ ਜਿਵੇਂ ਅਲਾਮਾ ਇਕਬਾਲ ਨੇ ਫਿਰ ਕਿਹਾ, ਉਹਨਾਂ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ, ਮੈਂ ਪੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਉਹਨੂੰ ਕਿਹਾ ਵੀ ਇਸ ਧਰਤੀ ਤੇ ਬ੍ਰਾਹਮਣ ਦੀ ਜਿੱਤ ਹੋਈ ਹੈ, ਬ੍ਰਾਹਮਣ ਸਰਸ਼ਾਰ ਹੈ, ਮੈਂ ਪੰਦਾਰ ਹੰਕਾਰ ਦੇ ਵਿੱਚ, ਕਿ ਅੱਜ ਵੀ ਬ੍ਰਾਹਮਣਵਾਦ ਦੀ ਵਿਚਾਰਧਾਰਾ ਇੱਥੇ ਐਗਜ਼ਿਸਟ ਕਰ ਰਹੀ ਹੈ। ਤੇ ਗੌਤਮ ਦੀ ਮਹਿਫਲ, ਬੁੱਧ ਦੀ ਗੱਲ, ਮਹਿਫਲੇ ਅਗਿਆਰ, ਗੈਰਾਂ ਦੀ ਮਹਿਫਲ ਦੂਸਰਿਆਂ ਮੁਲਕਾਂ 'ਚ, ਚੀਨ, ਵੀਅਤਨਾਮ, ਥਾਈਲੈਂਡ, ਕੋਰੀਆ, ਅਮਰੀਕਾ ਦੇ ਵਿੱਚ ਵੀ ਬਹੁਤ ਲੋਕ ਫੈਸੀਨੇਟ ਹੁੰਦੇ ਨੇ ਬੁੱਧ ਦੀ ਆਈਡੀਓਲੋਜੀ ਤੋਂ। ਸੋ ਜ਼ਾਹਰ ਹੈ ਕਿ ਅਸੀਂ ਅੱਜ ਇਸ ਮੁਕਾਮ ਤੇ ਖੜੇ। ਬੇਸ਼ੱਕ ਜਿਵੇਂ ਭਾਈ ਮਨੀ ਸਿੰਘ ਦੀ ਸ਼ਹਾਦਤ ਸਾਡੇ ਲਈ ਇੱਕ ਗੇਮ ਚੇਂਜਰ ਸੀ। ਮੈਂ ਗੱਲ ਰਿਐਕਸ਼ਨ ਦੀ ਕਰ ਰਿਹਾ ਸੀ, ਸਿੱਖ ਚੁੱਪ ਕਰਕੇ ਨਹੀਂ ਬੈਠੇ। ਉਹਨਾਂ ਦੀ ਸ਼ਹਾਦਤ ਦਾ ਵਰ੍ਹਾ, ਕਿਉਂਕਿ ਹਿਸਟੋਰੀਕਲੀ ਜਿਹੜਾ ਕੰਮ ਸ਼੍ਰੋਮਣੀ ਕਮੇਟੀ 90 ਸਾਲ 'ਚ ਕਰ ਸਕਦੀ ਸੀ ਕਿ ਭਾਈ ਤੁਸੀਂ ਕੋਈ ਬੋਰਡ ਬਣਾਓ ਹਿਸਟੋਰੀਅਨਸ ਦਾ, ਇੱਕ ਸੈਲੈਕਟ ਹਿਸਟਰੀ ਤਾਂ ਲਿਖਵਾ ਦਿਓ 10 ਪਾਤਸ਼ਾਹੀਆਂ ਦੀ, ਮਿਸਲ ਪੀਰੀਅਡ ਤੱਕ ਪਹੁੰਚਦੇ ਆ, ਪੋਸਟ ਪੀਰੀਅਡ ਤੱਕ ਪਹੁੰਚਦੇ ਆ, ਤਾਂ ਕਿ ਕਿਸੇ ਨੂੰ ਪ੍ਰੈਜ਼ੈਂਟ ਕਰਨਾ ਹੋਏ। ਹੁਣ ਅਸੀਂ ਜੇ ਭਾਈ ਸਾਹਿਬ ਦੀ ਸ਼ਹਾਦਤ ਦਾ ਵਰ੍ਹਾ ਦੇਖੀਏ,
ਤੇ ਕਿਤੇ ਉਹ 1734 ਹੈ, ਕਿਤੇ 1737 ਹੈ, ਕਿਤੇ 1736 ਹੈ। ਜੇ ਅਸੀਂ ਉਮਰ ਦਾ, ਕਿਉਂਕਿ ਕੋਈ ਵੀ ਸਟੈਂਡਰਡਾਈਜ਼ ਹਿਸਟਰੀ ਦੇ ਸੋਰਸ ਵਿਖਰੇ ਹੁੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਫਿਰ ਜਿਹੜੀ ਕੌਮ ਘੱਲੂਕਾਰਿਆਂ 'ਚੋਂ ਲੰਘੀ ਹੋਈ ਇੱਕ ਪੂਰੀ ਸਦੀ ਸਾਡੇ ਕੋਲ ਸੰਭਾਲ ਦੀ ਕੁਝ ਨਾ ਹੋਏ, ਉਹਨਾਂ 'ਚ ਉਜੜ ਗਿਆ। ਵੱਡੀ ਜਿਹੜੀ ਬੀੜ ਦਮਦਮਾ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖੀ, 10ਵੇਂ ਪਾਤਸ਼ਾਹ ਨੇ ਲਿਖਵਾਈ, ਇਹ ਸਾਡੀ ਰਵਾਇਤ ਵੀ ਹੈ। ਸਰ ਕਪੂਰ ਸਿੰਘ ਵੀ ਲਿਖਦੇ ਨੇ ਕਿ ਵੱਡੇ ਘੱਲੂਕਾਰੇ ਦੇ ਵੇਲੇ, ਕਿਉਂਕਿ ਵੱਡੇ ਜਥਿਆਂ ਦੇ ਕੋਲ ਸੀ ਸਿੰਘਾਂ ਦੀ, ਔਰ ਉਹ ਐਸਾ ਘੱਲੂਕਾਰਾ ਸੀ ਜਿਹਦੇ 'ਚ ਆਲਮੋਸਟ ਸਾਰੇ ਮਿਸਲਦਾਰ ਵੀ ਸ਼ਾਮਲ ਸੀ। 40-50 ਹਜ਼ਾਰ ਸਿੰਘ ਸਿੰਘਣੀਆਂ ਇੱਕ ਦਿਨ 'ਚ ਸ਼ਹੀਦ ਹੋਏ। ਔਰ ਇਹ ਕਹਿਣਾ ਉਹਨਾਂ ਸੋਰਸਿਸ ਦਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ ਬੀੜ ਲੱਗੀ, ਨਾਲ ਲੈ ਗਿਆ। ਉਹਦਾ ਕੀ ਬਣਿਆ ਹਿਸਟੋਰੀਕਲੀ, ਹਾਲਾਂਕਿ ਉਸ ਦੇ ਬਹੁਤ ਸਾਰੇ ਉਤਾਰੇ ਹੋਏ। ਅੱਜ ਜਿਹੜਾ ਇੱਥੇ ਵੀ ਸਾਹਿਬ ਦਾ ਸਰੂਪ ਸੁਭਾਇਮਾਨ ਹੈ ਦੁਨੀਆ ਭਰ 'ਚ, ਸਟੈਂਡਰਡ ਗੁਰੂ ਗ੍ਰੰਥ ਸਾਹਿਬ ਹੈ, ਇਹ ਉਸ ਦਮਦਮੀ ਬੀੜ ਦੇ ਨਾਲ ਹੀ ਜਿਹੜਾ ਉਸ ਦੇ ਉਤਾਰੇ ਨੇ। ਪਰ ਜੋ ਕੁਝ ਬਚ ਗਿਆ ਥੋੜਾ ਬਹੁਤ, ਉਹ ਜੂਨ 84, ਜਦੋਂ ਅਸੀਂ ਇਸ ਘੱਲੂਕਾਰੇ ਦੀ ਗੱਲ ਕਰਦੇ, ਇਹਦੇ 'ਚ ਕੋਈ ਸ਼ੱਕ ਨਹੀਂ ਜਾਨੀ ਨੁਕਸਾਨ ਬਹੁਤ ਵੱਡਾ ਨੁਕਸਾਨ ਹੁੰਦਾ, ਪਰ ਉਸ ਦੀ ਭਰਪਾਈ ਹੋ ਜਾਂਦੀ ਹੈ। ਜਿਵੇਂ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਨਜ਼ਮ ਪੜ੍ਹੀ ਤੇ ਉਹਦੇ ਅਖੀਰ 'ਚ ਇਹੀ ਹੈ ਕਿ ਬਈ ਤੇਰਾ ਲਾਲ ਜਿਹੜਾ ਉਹ ਵੀ ਤੇਰੇ ਵਾਂਗ ਬੇਚੈਨ ਹੈ ਹੱਕ ਇਨਸਾਫ ਲਈ, ਤੇ ਮੈਂ ਉਹਨੂੰ ਲੁਕੋਇਆ ਨਹੀਂ ਹੈ ਘਰ, ਤੇਰੀ ਤੇਗ ਜਿਹੜੀ ਹੈ ਮੈਂ ਉਹਨੂੰ ਫੜਾ ਦਿੱਤੀ ਹੈ ਤੇ ਉਹ ਜੂਝੇਗਾ। ਇਹ ਸਿੱਖਾਂ ਦੀ ਰਵਾਇਤ ਹੈ। ਜੇ ਅਸੀਂ ਭਾਈ ਰਤਨ ਸਿੰਘ ਭੰਗੂ ਦੀ ਹਿਸਟਰੀ ਦੇਖਦੇ ਹਾਂ, ਭਾਈ ਮਤਾਬ ਸਿੰਘ ਮੀਰਾ ਕੋਟੀਏ ਦੇ ਉਹ ਪੋਤਰੇ ਨੇ। ਸੋ ਇਹ ਜਿਹੜੀਆਂ ਰਵਾਇਤਾਂ ਸ਼ਹੀਦਾਂ ਦੇ ਪਰਿਵਾਰਾਂ 'ਚ, ਕੁਰਬਾਨੀਆਂ ਵਾਲੇ ਪਰਿਵਾਰਾਂ 'ਚ ਚੱਲਦੀਆਂ ਨੇ। ਸਾਡੇ 'ਚ ਤਾਂ ਜਿਵੇਂ ਮੈਂ ਕਿਹਾ ਵੀ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਇਸ ਲਈ ਡਾਟਾ ਅਸੀਂ ਕਲੈਕਟ ਨਹੀਂ ਕਰਦੇ। ਜੇ ਅੱਜ ਦੇ ਦੌਰ 'ਚ ਵੀ ਜਿਨ੍ਹਾਂ ਪਿੰਡਾਂ 'ਚੋਂ, ਜਿਨ੍ਹਾਂ ਇਲਾਕਿਆਂ 'ਚੋਂ ਸਭ ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਹੋਏ ਅਸੀਂ ਦੇਖੀਏ, ਤੇ ਇਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਗਦਰ ਲਹਿਰ ਵਾਲਿਆਂ ਦੇ ਨਾਲ ਵੀ ਜਾ ਜੁੜਦੇ ਨੇ। ਉਹਨਾਂ ਤੋਂ ਪਹਿਲਾਂ ਦੇਖੋਗੇ ਆਹੀ ਥਾਂ ਹੈ, ਇਲਾਕਾ ਕਿਤੇ ਮਾਈ ਭਾਗੋ ਹੈ, ਕਿਤੇ ਉਹੀ ਤਰਨਤਾਰਨ, ਉਹੀ 12 ਮਿਸਲਾਂ 'ਚੋਂ 10 ਮਿਸਲਾਂ ਦੇ ਸਰਦਾਰ ਉਹਨਾਂ ਇਲਾਕਿਆਂ 'ਚੋਂ ਹੀ ਨਿਕਲੇ। ਔਰ ਇਹੀ ਸਾਰਾ ਪਾਰਟ ਅੱਗੇ ਤੁਰਦਾ ਰਹਿੰਦਾ। ਪਰ ਜਿਹੜਾ ਇਤਿਹਾਸ ਦਾ ਗਵਾਚ ਜਾਣਾ ਹੁੰਦਾ, ਜਦੋਂ ਅਸੀਂ ਜੂਨ 84 ਦੇ ਘੱਲੂਕਾਰੇ ਦੀ ਗੱਲ ਕਰਦੇ, 2200 ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ, ਹੱਥ ਲਿਖਤ ਉਹ ਜਿਹੜੇ ਨੇ, ਔਰ ਇਹ ਸੀ ਕਿ ਅੱਗ ਲਾ ਦਿੱਤੀ, ਨਹੀਂ ਇਹ ਲੁੱਟ ਕੇ ਲੈ ਗਏ ਨੇ, ਉਹਨੂੰ ਕੀ ਕਰਨਾ ਇਹਨਾਂ ਨੇ, ਕੱਲ ਨੂੰ ਕਿਵੇਂ ਹੈ। ਔਰ ਉਹਨਾਂ ਦੇ ਵਿੱਚ ਉਹ ਹੁਕਮਨਾਮੇ ਮਾਤਾ ਸੁੰਦਰੀ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਦੇ। ਸੋ ਕਹਿਣ ਦਾ ਮਤਲਬ ਜੋ ਕੁਝ 18ਵੀਂ ਸਦੀ ਦੇ ਘੱਲੂਕਾਰਿਆਂ 'ਚੋਂ ਬਚ ਗਿਆ, ਜੋ ਕੁਝ 47 ਦੀ ਸਿਵਲ ਵਾਰ 'ਚੋਂ ਬਚ ਗਿਆ, ਕਿਉਂਕਿ ਬਹੁਤ ਸਾਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਲੈਂਗੁਏਜ ਵੀ ਪਰਸ਼ੀਅਨ ਸੀ। ਸੋ ਬਹੁਤ ਸਾਰਾ ਸਾਡਾ ਇਤਿਹਾਸ ਉਹ ਪਰਸ਼ੀਅਨ ਦੇ ਵਿੱਚ ਰਿਹਾ। ਕੁਛ ਉੱਥੇ ਪਿਆ ਪਾਕਿਸਤਾਨ 'ਚ, ਬੋਰੀਆਂ ਭਰੀਆਂ ਹੋਈਆਂ ਲਾਇਬ੍ਰੇਰੀਆਂ, ਆਰਕਾਈਵ 'ਚ। ਕੋਈ ਫਾਰਸੀ ਪੜ੍ਹਨ ਵਾਲਾ ਸਿੱਖ ਨਹੀਂ ਰਿਹਾ, ਉਹਨਾਂ ਨੂੰ ਸਿਉਂਕ ਖਾ ਰਹੀ ਹੈ, ਉਹ ਵੀ ਡਿਸਟਰੋਏ ਹੋ ਰਿਹਾ। ਪਰ ਜੋ ਇਸ ਸਭ 'ਚੋਂ ਬਚ ਬਚਾ ਕੇ, ਕੋਈ ਪ੍ਰਿੰਸੀਪਲ ਗੰਡਾ ਸਿੰਘ, ਕੋਈ ਦੂਜਿਆਂ ਦੀ ਬਦੌਲਤ ਸਾਡੇ ਕੋਲ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਰੂਪ 'ਚ ਜੋ ਬਚਿਆ ਸੀ, ਉਹ ਸਭ ਕੁਝ ਹੀ ਲੈ ਗਏ। ਔਰ ਫਿਰ ਵੀ ਜੇ 33 ਸਾਲ ਪਹਿਲਾਂ ਜੇ ਸਾਡੀਆਂ ਅੱਖਾਂ ਸਾਹਮਣੇ ਵਾਪਰਿਆ ਤੇ ਸਾਨੂੰ ਇਹ ਅਹਿਸਾਸ ਨਾ ਹੋਏ ਕਿ ਸਾਡਾ ਦੁਸ਼ਮਣ ਕਿਸ ਹੱਦ ਤੱਕ ਮੁਗਲਾਂ ਤੋਂ ਜ਼ਿਆਦਾ ਜ਼ਾਲਮ, ਮੁਗਲਾਂ ਦੇ ਕੋਲ ਟਿਰਨੀ ਸੀ, ਅੰਗਰੇਜ਼ਾਂ ਦੇ ਕੋਲ ਚਲਾਕੀ ਸੀ, ਪਰ ਇਹ ਜਿਨ੍ਹਾਂ ਦੇ ਨਾਲ ਅੱਜ ਸਾਡਾ ਵਾਹ ਹੈ, ਇਹ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਨੇ। ਇਹਨਾਂ ਦਾ ਇੱਕ ਕੰਬੀਨੇਸ਼ਨ ਹੈ। ਔਰ ਸਾਡੇ ਸਾਹਮਣੇ ਜਦੋਂ ਅਸੀਂ ਇਹਨਾਂ ਵਰਿਆਂ ਨੂੰ ਦੇਖਦੇ, ਮੇਰੇ ਕੋਲ ਸ਼ਬਦ ਨਹੀਂ ਨੇ ਕਿ ਮੈਂ ਕੋਈ ਸ਼ੁਕਰਾਨੇ ਦੇ ਸ਼ਬਦ ਤੁਹਾਡੇ ਸਭ ਲਈ ਕਹਿ ਸਕਾਂ। ਭਾਈ ਸਾਹਿਬ, ਭਾਈ ਨਰਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਬਿੱਲਾ ਵੱਡੇ ਭਾਜੀ ਪਿੰਡ ਨੇ। ਮੈਂ ਜਦੋਂ ਤੋਂ ਇਸ ਪਰਿਵਾਰ ਦੇ ਨਾਲ 1990 ਦੇ ਸ਼ੁਰੂ 'ਚ ਹੀ ਜੁੜਿਆ, ਮੈਂ ਸਮਝਦਾ ਹਾਂ ਕਿ ਜਿੰਨੀ ਯੂਨੀਕ ਸੇਵਾ, ਔਰ ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰੂ ਗ੍ਰੰਥ ਔਰ ਗੁਰੂ ਪੰਥ ਦੀ ਵਡਿਆਈ ਬਣਦੀ ਹੈ ਕਰਨੀ। ਲੇਕਿਨ ਜਦੋਂ ਅਸੀਂ ਪੰਥ ਪਿਆਰਿਆਂ ਦੀ, ਸਿੱਖੀ ਦੇ ਰਸਤੇ ਤੇ ਤੁਰੇ ਹੋਇਆਂ ਦੀ ਵਡਿਆਈ ਕਰਦੇ ਹਾਂ ਜਾਂ ਜੋ ਡਿਊ ਹੈ ਉਹ ਦਿੰਦੇ ਹਾਂ, ਤੇ ਇਹ ਕੋਈ ਕਿਸੇ ਕਿਸਮ ਦੀ ਸਾਈਕੋਫੈਂਸੀ ਨਹੀਂ ਹੁੰਦੀ, ਇਹ ਖੁਸ਼ਾਮਦ ਨਹੀਂ ਹੁੰਦੀ, ਇਹ ਉਹੀ ਹੁੰਦਾ ਕਿ ਜੋ ਹੈ ਉਸ ਨੂੰ ਬਿਆਨ ਕਰਨਾ। ਔਰ ਮੈਂ ਸਮਝਦਾ ਕਿ ਬੇਟਾ ਸੁਖਜਿੰਦਰ ਸਿੰਘ, ਜਿਸ ਨੂੰ ਜਦੋਂ ਪਹਿਲੀ ਵਾਰ ਭੈਣ ਜੀ ਮਨਜਿੰਦਰ ਆਏ, ਗੋਗਾ ਸੁਖ ਛੋਟੇ ਛੋਟੇ ਸੀ, ਹਾਈ ਸਕੂਲ ਜਦੋਂ ਇਹਨੇ ਪਾਸ ਕੀਤਾ, ਖੂਬਸੂਰਤ ਹੈਂਡਸਮ ਮੈਨ, ਸੁੰਦਰ ਦਸਤਾਰ, 6 ਫੁੱਟਾ,
ਜਵਾਨ। ਫਿਰ ਇਹ ਕੁਛ ਕੁਦਰਤ ਦੀ ਖੇਡ ਹੈ, ਬਾਈਪੋਲਰ ਡਿਜ਼ੀਜ਼ ਡਾਇਗਨੋਜ਼ ਹੋਈ, ਔਰ ਫਿਰ ਕਿਸ ਕਦਰ ਇੱਕ ਨਿਰੰਕਾਰ ਦਾ ਭਾਣਾ ਹੈ। ਔਰ ਬਹੁਤ ਵਾਰ ਇਸ ਦਾ ਵੀ ਜਵਾਬ ਸ਼ਾਇਦ ਕਦੇ ਨਹੀਂ ਮਿਲਦਾ ਕਿ ਰੱਬ ਦੀ ਪ੍ਰੀਖਿਆ ਟੈਸਟ ਦਾ ਕੀ ਤਰੀਕਾ ਹੁੰਦਾ ਹੈ, ਕਿਉਂ ਬਹੁਤ ਵਾਰ ਇਹ ਦੇਖਣ 'ਚ ਆਉਂਦਾ ਹੈ ਕਿ ਜਿਹੜੇ ਡੈਡੀਕੇਟਿਡ, ਡਿਵਾਊਟ, ਇਮਾਨਦਾਰ, ਜਿਨ੍ਹਾਂ ਨੂੰ ਅਸੀਂ ਚੰਗੇ ਲੋਕ ਕਹਿੰਦੇ, ਉਹ ਬਹੁਤ ਸਾਰੀਆਂ ਮੁਸ਼ਕਿਲਾਂ 'ਚੋਂ ਗੁਜ਼ਰਦੇ ਨੇ। ਉਹ ਆਰਥਿਕ ਤੰਗਦਸਤੀਆਂ ਹੋਣ, ਸਰੀਰਕ ਹੋਣ, ਕਈ ਵਾਰ ਆਲ ਆਫ ਏ ਸਡਨ ਕੁਛ ਐਸਾ ਵਾਪਰਦਾ। ਔਰ ਸ਼ਾਇਦ ਹਾਲਾਂਕਿ ਸਧਾਰਨ ਲੋਕ ਇਹਨੂੰ ਵੀ ਇਹ ਕਹਿੰਦੇ ਸਨ ਕਿ ਭਾਈ ਰੱਬ ਨੇ ਜਿਹਨੂੰ ਪੱਕਾ ਕਰਨਾ ਹੁੰਦਾ ਉਹਨੂੰ ਔਖੇ ਪਰਚੇ ਪਾਉਂਦਾ, ਉਹਨੂੰ ਔਖੇ ਪੇਪਰਾਂ 'ਚੋਂ ਲੰਘਾਉਂਦਾ। ਪਰ ਇਹ ਵੀ ਫਿਰ ਸਤਿਗੁਰੂ ਦਾ ਹੀ ਆਪਣਾ ਬਿਰਧ ਹੁੰਦਾ ਕਿ ਪਰਚੇ ਵੀ ਉਹੀ ਪਾਉਂਦਾ ਤੇ ਲੰਘਣ ਦਾ ਵੱਲ ਵੀ ਉਹੀ ਸਿਖਾਉਂਦਾ, ਪਾਸ ਵੀ ਉਹੀ ਕਰਾਉਂਦਾ, ਭੁਗਾਉਂਦਾ ਵੀ ਉਹੀ ਹੈ। ਸੋ ਅਸੀਂ ਸਾਰੇ ਦੁਨਿਆਵੀ ਲੋਕ ਐਮੋਸ਼ਨਲ ਵੀ ਹੈ, ਐਜ਼ ਏ ਫਾਦਰ, ਮਦਰ, ਬ੍ਰਦਰ, ਸਿਸਟਰ, ਸਾਰਿਆਂ ਭਾਵਾਂ 'ਚੋਂ ਲੰਘਦੇ। ਪਰ ਜਿਸ ਕਦਰ ਇਹਨਾਂ ਦੋਨਾਂ ਜੀਆਂ ਨੇ ਬੱਚੇ ਦੀ ਖਿਦਮਤ ਕੀਤੀ, ਸੇਵਾ ਕੀਤੀ, ਇਕੱਲੇ ਇਹ ਨਹੀਂ, ਸਾਡੇ ਮਿੱਤਰ ਸ਼ੇਖ ਸਾਹਿਬ ਜਿਹੜੇ ਸਾਡੇ ਤੋਂ ਵਿਛੜੇ ਨੇ, ਔਰ 18 ਸਾਲ ਲਗਭਗ ਉਹ ਇੱਥੇ ਰਹੇ ਸਾਡੇ ਨਾਲ, ਸਾਡੇ ਕੋਲ। ਜਦੋਂ ਆਏ ਉਹ ਸ਼ਿਕਾਗੋ ਤੋਂ, ਉਹਨਾਂ ਦੀ ਬਾਈਪਾਸ ਸਰਜਰੀ ਹੋਈ ਕੁਛ ਦੇਰ ਬਾਅਦ। ਔਰ ਇਹ ਸਾਰੇ 'ਚੋਂ ਮੈਂ ਬਹੁਤ ਵਾਰ ਦੇਖਦਾ ਵੀ ਚਲੋ ਕਈਆਂ ਨੂੰ ਗੁਰੂ ਨੇ ਦਿੱਤਾ ਹੁੰਦਾ ਹੈ ਆਰਥਿਕ ਤੌਰ 'ਤੇ ਸੌਖਾਪਨ, ਉਹ ਡੋਨੇਟ ਕਰ ਦਿੰਦੇ ਨੇ ਜਾਂ ਉਹ ਚੈਰਿਟੀ 'ਚ ਯਕੀਨ ਰੱਖਦੇ ਨੇ। ਅਮਰੀਕਨਾਂ ਦੀ ਗੱਲ ਹੋ ਰਹੀ ਸੀ, ਅਮਰੀਕਨ ਬਹੁਤ ਲਿਬਰਲ ਨੇ। ਸਾਨੂੰ ਬਹੁਤ ਵਾਰ ਲੱਗਦਾ ਅਸੀਂ ਡਾਲਰ ਮੱਥਾ ਟੇਕਿਆ ਗੁਰੂ ਦੇ ਅੱਗੇ, ਡਾਲਰ ਭਾਈ ਸਾਹਿਬ ਦੇ ਵਾਜੇ 'ਤੇ ਰੱਖਿਆ ਤੇ ਅਸੀਂ ਬਹੁਤ ਕਰ ਲਿਆ। ਕਦੇ ਤੁਸੀਂ ਚੈਰਿਟੀ ਦਾ ਦੇਖਣਾ ਹੋਏ, ਕਿਸੇ ਵੀ ਮੁਸੀਬਤ ਦੁਨੀਆ 'ਚ, ਕਿਤੇ ਸੁਨਾਮੀ ਆਏ, ਕਿਤੇ ਕੋਈ ਕੈਟਰੀਨਾ ਆਏ, ਕੋਈ ਹੋਰ ਹੋਏ, ਇਹ ਰੇਡੀਓ ਦੇ ਉੱਤੇ ਹੀ ਜਦੋਂ ਟਾਕ ਸ਼ੋ ਇਹਨਾਂ ਦੇ ਖੁੱਲ੍ਹਦੇ ਨੇ, ਮਿਲੀਅਨਸ ਐਂਡ ਮਿਲੀਅਨਸ ਇਕੱਠੇ ਕਰ ਦਿੰਦੇ ਨੇ। ਬਹੁਤ ਲਿਬਰਲ ਨੇ, ਬਹੁਤ ਚੈਰਿਟੀ ਹੈ। ਪਰ ਮੈਂ ਬਹੁਤ ਵਾਰ ਦੇਖਦਾ ਸਾਡੇ 'ਚ ਵੀ ਕਈ ਵਾਰ ਸਾਡੇ 'ਚੋਂ ਕੋਈ ਕਿਸੇ ਯੂਨੀਵਰਸਿਟੀ ਲਈ ਦੇ ਦੇਗਾ, ਪਰ ਪਤਾ ਨਹੀਂ ਜਦੋਂ ਸਿੱਖ ਇਸ਼ੂਜ਼ ਦੀ ਗੱਲ ਆਉਂਦੀ ਹੈ ਜਾਂ ਈਵਨ ਜੁਝਾਰੂ ਪਰਿਵਾਰਾਂ ਦੀ ਸਾਂਭ ਸੰਭਾਲ, ਹੁਣ ਤਾਂ ਉਹ ਵਕਤ ਵੀ ਲੰਘ ਗਿਆ, 32-33 ਸਾਲ ਨੇ ਬਹੁਤ ਕੁਝ ਬਦਲਿਆ। ਅਸੀਂ ਉਦੋਂ ਜਿਹੜਾ ਉਹ ਸਭ ਸਾਡਾ ਜਿਹੜਾ ਉਹ ਬਟੂਆਂ ਦੇ ਮੂੰਹ ਬੰਦ ਹੋ ਜਾਂਦੇ ਨੇ। ਤੇ ਹੱਥੀਂ ਸੇਵਾ, ਮੈਂ ਇਹ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ, ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ। ਕਿਸੇ ਦੀ ਹੱਥੀਂ ਸੇਵਾ ਕਰਨੀ, ਉਹ ਭਾਵੇਂ ਲੰਗਰ ਦੀ ਸੇਵਾ ਹੈ, ਪਰਿਵਾਰਾਂ 'ਚ ਸੇਵਾ ਹੈ, ਕਿਸੇ ਦੇ ਕੰਮ ਆਉਣ ਦੀ ਗੱਲ ਹੈ, ਕਿਸੇ ਦੇ ਦੁੱਖ ਸੁੱਖ 'ਚ ਪਹੁੰਚਣਾ ਹੈ, ਕਿਸੇ ਦੇ ਮਰਗ ਤੇ ਜਾਣਾ ਹੈ, ਕਿਸੇ ਦੀ ਖੁਸ਼ੀ ਗਮੀ 'ਚ ਸਾਥੀ ਹੋਣਾ ਹੈ, ਇਹ ਵੀ ਸ਼ਾਇਦ ਅਕਾਲ ਪੁਰਖ ਨੇ। ਔਰ ਬਹੁਤ ਵਾਰ ਮੈਂ ਦੇਖਦੇ ਵੀ ਜਦੋਂ ਅਸੀਂ 10 ਗੁਰੂ ਸਾਹਿਬਾਨ ਔਰ ਖਾਸ ਤੌਰ ਤੇ ਗੁਰੂ ਅੰਗਦ ਸਾਹਿਬ ਦੀ ਸੇਵਾ ਦੇਖਦੇ ਹਾਂ, ਭਾਈ ਲਹਿਣਾ ਜੀ ਦੀ, ਤੇ ਇਹ ਸੇਵਾ ਹੀ ਵਡਿਆਈ ਗਈ ਹੈ। ਗੁਰੂ ਅਮਰਦਾਸ ਜੀ ਕਿਸ ਹੱਦ ਤੱਕ ਜਾ ਕੇ, ਕੋਈ ਕੁੜਮਾਚਾਰੀ ਦਾ ਫਿਕਰ ਨਹੀਂ ਹੈ, ਕੋਈ ਦੁਨੀਆ ਦਾ ਨਹੀਂ ਹੈ, ਅਮਰੂ ਨਥਾਵਾਂ ਬਣਾ ਦਿੱਤਾ ਗਿਆ, ਪਰ ਉਹ ਨਿਮਾਣਿਆਂ ਦੇ ਮਾਣ ਤੇ ਉਹ ਨਿਓਟਿਆਂ ਦੀ ਓਟ ਬਣ ਜਾਂਦੇ ਨੇ। ਔਰ ਇਹ ਵੀ ਇਸ ਪਰਿਵਾਰ ਦੇ ਹਿੱਸੇ ਸਤਿਗੁਰੂ ਨੇ ਦਿੱਤੀ ਹੈ ਸੇਵਾ। ਗੁਰੂ ਤੋਂ ਅਸੀਂ ਇਹੀ, ਜਿੱਥੇ ਅੱਜ ਇਹ ਸਾਲਾਨਾ ਉਹਨਾਂ ਦੀ ਬੇਟੇ ਦੀ ਯਾਦ ਹੈ, ਹਾਲਾਂਕਿ ਸਾਡੀ ਰਹਿਤ ਮਰਿਆਦਾ ਮੁਤਾਬਕ ਦੁਸਹਿਰੇ ਤੋਂ ਬਾਅਦ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਹੁੰਦੀ, ਪਰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਸੈਲੀਬ੍ਰੇਸ਼ਨ, ਇਹ ਵੀ ਇੱਕ ਸੈਲੀਬ੍ਰੇਸ਼ਨ ਹੈ ਕਿ ਜਿਹੜੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਦੁੱਖ ਭਰੀ ਘਟਨਾ, ਬੱਚੇ ਬੱਚੀ ਦਾ ਜਾਣਾ, ਉਹਨੂੰ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਪੰਥ ਦੀ ਯਾਦ ਦੇ ਵਿੱਚ। ਤੇ ਸਾਡੇ ਪ੍ਰਤੀ ਜੋ ਇਹਨਾਂ ਦਾ ਪਿਆਰ ਹੈ, ਉਹਦੇ ਲਈ ਕੋਈ ਸ਼ਬਦ ਨਹੀਂ ਨੇ, ਔਰ ਮੇਰਾ ਖਿਆਲ ਹੈ ਵੀ ਉਹਨੂੰ ਬਿਆਨਿਆ ਵੀ ਨਹੀਂ ਜਾ ਸਕਦਾ ਸ਼ਬਦਾਂ ਦੇ ਵਿੱਚ। ਉਹ ਸ਼ਬਦਾਂ ਦੀ ਮੁਤਾਜ ਨਹੀਂ ਹੈ, ਉਹ ਰਿਸ਼ਤਾ ਹੈ। ਔਰ ਆਪ ਸਭ, ਔਰ ਮੈਂ ਜਦੋਂ ਪਹਿਲੀ ਵਾਰ ਵਾਸ਼ਿੰਗਟਨ ਆਉਣ ਤੋਂ ਬਾਅਦ ਅਸੀਂ 1994 'ਚ ਖਾਲਿਸਤਾਨ ਅਫੇਅਰ ਸੈਂਟਰ ਐਸਟੈਬਲਿਸ਼ ਕੀਤਾ ਹੈ ਨੈਸ਼ਨਲ ਪ੍ਰੈਸ ਬਿਲਡਿੰਗ 'ਚ। ਅੱਜ ਵੀ ਉਹ ਆਫਿਸ ਹੈ। ਬਹੁਤ ਵਾਰ ਇਹ ਹੁੰਦਾ ਠੀਕ ਹੈ, ਅਸੀਂ ਨਿਊਯਾਰਕ 'ਚ ਪਿਛਲੇ ਲਗਭਗ 5 ਸਾਲ ਤੋਂ TV 84 ਦੀ ਸ਼ੁਰੂਆਤ ਕਰਕੇ ਮੈਂ ਜ਼ਿਆਦਾ ਵਕਤ ਰਹਿੰਦਾ, ਪਰ ਮੈਂ ਵਿਚਾਰ ਵੀ ਦੇ ਰਿਹਾ ਸੀ, ਮੈਂ ਕਿਹਾ ਜੀ ਕੁਝ ਚੀਜ਼ਾਂ ਸਿੰਬੋਲਿਕ ਹੁੰਦੀਆਂ। ਵਾਸ਼ਿੰਗਟਨ DC 'ਚ ਨੈਸ਼ਨਲ ਪ੍ਰੈਸ ਬਿਲਡਿੰਗ 'ਚ 1994 'ਚ ਖਾਲਿਸਤਾਨ ਅਫੇਅਰ ਸੈਂਟਰ ਦਾ ਖੁੱਲ੍ਹਣਾ, ਤੇ ਅੱਜ ਵੀ ਸਾਡਾ ਉਹ ਐਡਰੈਸ ਵੀ ਹੈ ਔਰ ਫਿਜ਼ੀਕਲੀ ਵੀ ਅਸੀਂ ਉੱਥੇ ਹਾਂ। ਇਸ ਗੱਲ ਦਾ ਸਬੂਤ ਹੈ ਕਿ ਵੀ ਮੀਨ ਬਿਜ਼ਨਸ, ਕਿ ਅਸੀਂ ਖਾਲਿਸਤਾਨ ਦੀ ਗੱਲ ਛੱਡੀ ਨਹੀਂ ਹੈ। ਹਾਲਾਤ ਬਦਲਦੇ ਨੇ, ਕੁਛ ਆ ਜਾਂਦਾ ਹੈ, ਜੀਓ ਪੋਲਿਟਿਕਸ ਕਿਵੇਂ ਬਦਲਦੀ ਹੈ। ਕੁਰਦਾਂ ਦੀ ਗੱਲ, ਬਹੁਤ ਵਾਰ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ, ਬਹੁਤ ਸਾਰੇ ਕੱਚ ਘਰੜ ਜਾਂ ਜਿਨ੍ਹਾਂ ਨੇ ਐਵੇਂ
ਕੁਝ 2-4 ਆਰਟੀਕਲ ਪੜ੍ਹੇ ਹੁੰਦੇ ਨੇ ਜਾਂ ਦੂਜਿਆਂ ਦਾ ਪ੍ਰੋਪੇਗੈਂਡਾ ਪੜ੍ਹਿਆ ਹੁੰਦਾ ਹੈ, ਉਹਨਾਂ ਨੂੰ ਲੱਗਦਾ ਵੀ ਅਪਹਿਲ ਟਾਸਕ ਹੈ, ਹੈਵੀ ਆਡਸ, ਇੰਨੀ ਮਜ਼ਬੂਤ ਸਰਕਾਰ, ਇੰਨਾ ਫਲਾਣਾ, ਇੰਨਾ ਢਿਮਕਾ, ਕਿਉਂਕਿ ਉਹਨਾਂ ਨੇ ਵਰਲਡ ਦੇ ਜੋ ਵਾਪਰ ਰਿਹਾ ਜਾਂ ਵਾਪਰਿਆ ਉਸ ਨਾਲ ਉਹਨਾਂ ਦੀ ਕੋਈ ਪਕੜ ਨਹੀਂ ਹੁੰਦੀ। ਦੁਨੀਆ 'ਚ ਕਿੰਨੇ ਦੇਸ਼ ਬਣਦੇ ਨੇ? ਜਦੋਂ UN ਬਣੀ ਹੈ 50 ਦੇਸ਼ ਉਹਦੇ ਮੈਂਬਰ ਸੀ, ਹੈ ਹੀ ਇੰਨੇ, ਅੱਜ 193 ਦੇਸ਼ ਨੇ। ਸਾਡੇ ਸਾਹਮਣੇ ਦੇਖਦੇ ਆ ਸੋਵੀਅਤ ਯੂਨੀਅਨ 1999-90 'ਚ 15 ਟੁਕੜਿਆਂ 'ਚ ਵੰਡਿਆ ਗਿਆ, 15 ਦੇਸ਼ ਉਹਦੇ 'ਚੋਂ ਨਿਕਲੇ। ਯੂਗੋਸਲਾਵੀਆ ਦੇ 7 ਟੁਕੜੇ ਹੋਏ, 7 ਦੇਸ਼ ਉਹਨਾਂ 'ਚੋਂ ਇੰਡੀਪੈਂਡੈਂਟ ਬਣੇ। ਕੈਨੇਡਾ ਸਾਡੇ ਗੁਆਂਢ ਦਾ ਮੁਲਕ ਹੈ, 2 ਵਾਰ 1980 'ਚ ਵੀ 1995 'ਚ ਵੀ ਉੱਥੇ ਜਿਹੜਾ ਰੈਫਰੈਂਡਮ ਹੋਇਆ ਕੁਬੈਕ ਦੇ ਵਿੱਚ। ਇਹ ਵੱਖਰੀ ਗੱਲ ਹੈ ਵੀ ਉਹਨਾਂ ਨੇ ਕੈਨੇਡਾ ਦੇ ਨਾਲ ਰਹਿਣ ਦਾ ਫੈਸਲਾ ਕੀਤਾ, ਪਰ ਇਹ ਉਹਨਾਂ ਦੇ ਕੋਲ ਓਪਰਚੁਨਿਟੀ ਸੀ। ਇਸੇ ਤਰ੍ਹਾਂ ਸਕਾਟਲੈਂਡ ਦੇ ਵਿੱਚ 2014 ਦੇ ਵਿੱਚ ਰੈਫਰੈਂਡਮ ਹੋਇਆ, ਸਾਊਥ ਸੁਡਾਨ ਅਲੱਗ ਮੁਲਕ ਬਣਿਆ। ਅੱਜ ਵੀ 2 ਮੁਲਕ ਜਿਨ੍ਹਾਂ 'ਚ ਨਾਰਦਰਨ ਕੁਰਦਿਸਤਾਨ ਹੈ, ਉਹਨਾਂ ਨੇ ਸਪਟੈਂਬਰ ਦੇ ਵਿੱਚ ਆਪਣਾ ਰੈਫਰੈਂਡਮ ਐਲਾਨਿਆ ਹੋਇਆ। ਸਪੇਨ ਦੇ ਵਿੱਚ ਕੈਟਾਲੋਨੀਆ ਇੱਕ ਉਹਨਾਂ ਦਾ ਪ੍ਰੋਵਿੰਸ ਹੈ, ਉੱਥੇ ਉਹਨਾਂ ਨੇ ਜਿਹੜਾ ਰੈਫਰੈਂਡਮ ਐਲਾਨਿਆ ਹੋਇਆ। ਸੋ ਕੁੱਲ ਮਿਲਾ ਕੇ ਇਹ ਸਾਡਾ ਮੁੱਢਲਾ ਹੱਕ ਹੈ ਕਿ ਅਸੀਂ ਆਪਣੀ ਆਜ਼ਾਦੀ ਦੀ ਗੱਲ ਨੂੰ ਕਰ ਸਕੀਏ, ਆਜ਼ਾਦੀ ਦਾ ਹੱਕ ਲੈ ਸਕੀਏ। ਔਰ ਜੋ ਹਾਲਾਤ ਬਣ ਰਹੇ ਨੇ ਚਾਈਨਾ ਦੇ ਨਾਲ, ਜਿਸ ਕਿਸਮ ਦਾ ਇਸ ਵੇਲੇ ਇਹਨਾਂ ਦਾ ਪਾਰਟ ਸਿੱਕਮ ਸੈਕਟਰ ਦੇ ਵਿੱਚ ਭੂਟਾਨ ਦੇ ਨਾਲ ਲੱਗਦਾ ਜਿਹੜਾ ਬਾਰਡਰ ਹੈ ਚਾਈਨਾ ਦਾ, ਇਹਨਾਂ ਦਾ ਹਾਲਾਤ ਚੱਲ ਰਹੇ ਨੇ ਇਸ ਵੇਲੇ। ਸਾਰਾ ਫੋਕਸ ਸਾਊਥ ਏਸ਼ੀਆ ਦੇ ਉੱਤੇ, ਉਹ ਸਾਊਥ ਚਾਈਨਾ ਸੀ ਹੋਏ, ਉਹ ਭੂਟਾਨ ਹੋਏ, ਉਹ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੋਏ, ਜਾਂ ਭਾਰਤ ਦੇ ਵਿਦਨ ਚੱਲ ਰਹੀ ਪੋਲਰਾਈਜੇਸ਼ਨ ਹੋਏ। 170 ਮਿਲੀਅਨ ਮੁਸਲਮਾਨ, 200 ਮਿਲੀਅਨ ਤੋਂ ਜ਼ਿਆਦਾ ਦਲਿਤ, ਜਿਹੜਾ ਹਿੰਦੂ ਤਵੀਆਂ ਦਾ ਏਜੰਡਾ, ਜਿਹੜਾ ਟੋਟਲ ਇਨਟੋਲਰੈਂਸ ਦਾ ਮੁਲਕ ਤੋੜਨ ਦੇ ਲਈ, ਜਰਮਨੀ ਤੋੜਨ ਦੇ ਲਈ ਹਿਟਲਰ ਚਾਹੀਦਾ ਸੀ, ਇਟਲੀ ਨੂੰ ਤੋੜਨ ਦੇ ਲਈ ਮੁਸੋਲਿਨੀ ਚਾਹੀਦਾ ਸੀ, ਔਰ ਹਿੰਦੁਸਤਾਨ ਨੂੰ ਤੋੜਨ ਦੇ ਲਈ RSS ਦਾ ਮੋਦੀ ਚਾਹੀਦਾ ਸੀ। ਔਰ ਇਹ ਮੋਦੀ ਉਸ ਹੱਦ ਤੱਕ ਲੈ ਗਏ ਕਿ ਟੋਟਲ ਪੋਲਰਾਈਜੇਸ਼ਨ ਸੁਸਾਇਟੀ ਦੇ ਵਿੱਚ ਇਸ ਵੇਲੇ ਚੱਲ ਰਹੀ ਹੈ। ਨਾਰਥ ਟੂ ਸਾਊਥ, ਈਸਟ ਟੂ ਵੈਸਟ, ਸਾਰਾ ਨੇਸ਼ਨ ਜਿਹੜਾ ਚੀਖੋ ਪੁਕਾਰ, ਲਿੰਚਿੰਗ, ਕੋਈ ਲਾ ਐਂਡ ਆਰਡਰ ਨਹੀਂ। ਇੱਕ ਤੋਂ ਬਾਅਦ ਇੱਕ ਗਊ ਰਕਸ਼ਕ, ਗਊ ਭਗਤ ਦੇ ਨਾਂ ਥੱਲੇ ਗੁੰਡਿਆਂ ਦੇ ਹੱਥ, ਮੋਬੋਕ੍ਰੇਸੀ ਔਰ ਗੁੰਡਾਕ੍ਰੇਸੀ ਇਸ ਵੇਲੇ ਇੰਡੀਆ। ਤੇ ਇਹ ਕਿੰਨਾਂ ਦੀਆਂ ਪੁਖਤਾ ਫਾਊਂਡੇਸ਼ਨਸ ਨੇ। ਆ ਜਦੋਂ 2020 ਦੇ ਮੁੱਦਿਆਂ ਦੇ ਉੱਤੇ ਪੰਜਾਂ ਦੇ ਖਿਲਾਫ ਸੈਡੀਸ਼ਨ ਹੋਈ ਤੇ ਮੈਂ TV 84 ਦੇ ਪ੍ਰੋਗਰਾਮ 'ਚ ਇਹਨੂੰ ਰਿਡੀਕਿਊਲ ਕੀਤਾ। ਮੈਂ ਕਿਹਾ ਵਾਹ, ਤੁਹਾਡੀ ਲਾਰਜੈਸਟ ਡੈਮੋਕ੍ਰੇਸੀ ਔਨ ਪਲੈਨਟ, ਇਹ 40 ਬਿਲਬੋਰਡਸ ਦੇ ਨਾਲ ਹੀ ਤੁਹਾਡੀਆਂ ਜੜ੍ਹਾਂ ਹਿੱਲ ਗਈਆਂ। ਵੀ ਤੁਸੀਂ ਤਾਂ ਘੱਟੋ ਘੱਟ ਇੰਨੀ ਜੇ ਦਾਅਵੇ ਕਰਦੇ ਹੋ ਕਿ ਤੁਹਾਡੀ ਪੁਖਤਾ ਡੈਮੋਕ੍ਰੇਸੀ ਹੈ, ਤੇ ਆ ਬਿਲਬੋਰਡ ਤੁਹਾਡੇ ਜਿਹੜਾ ਉਹ ਸਾਰੇ ਨੂੰ ਹਿਲਾ ਦਿੰਦੇ ਨੇ, ਤੁਹਾਡੇ ਲੋਕਤੰਤਰ ਨੂੰ। ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਕਿੰਨੀ ਪੇਤਲੀ ਗਰਾਊਂਡ ਦੇ ਉੱਤੇ, ਕਿੰਨੀ ਰੇਤਲੀ ਗਰਾਊਂਡ ਦੇ ਉੱਤੇ ਇਹਨਾਂ ਦੀ ਹਕੂਮਤ ਖੜੀ ਹੈ। TV 84 ਦਾ ਜ਼ਿਕਰ ਹੋਇਆ। ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਅੱਜ ਦੀ ਦੁਨੀਆ ਦੇ ਵਿੱਚ ਮੀਡੀਆ ਸਭ ਤੋਂ ਪਾਵਰਫੁਲ ਹਥਿਆਰ ਹੈ। ਔਰ ਜੇ ਤੁਸੀਂ ਦੇਖੋ ਕਿ ਜਿਸ ਖਿੱਤੇ ਜਿਨ੍ਹਾਂ ਨੇ ਇੰਟਰਵੀਨ ਕਰਨਾ ਹੁੰਦਾ ਹੈ, ਉਸ ਕਿਸਮ ਦੀਆਂ ਸਟੋਰੀਜ਼ ਪਲਾਂਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਨਾਰਥ ਕੋਰੀਆ ਦੇ ਹਵਾਲੇ ਨਾਲ ਅੱਜ ਕੱਲ੍ਹ ਕੀ ਚੱਲ ਰਿਹਾ ਔਰ ਕਿੰਨੀਆਂ ਖਬਰਾਂ ਉੱਥੇ ਆ ਹੈ, ਉਹ ਹੈ। ਜਦੋਂ ਇਹ ਆਪਰੇਸ਼ਨ ਇਹਨਾਂ ਦਾ ਜੋ ਵੀ ਇਹਨਾਂ ਦੀ ਇੰਟੈਂਟ ਹੈ ਪੂਰਾ ਹੋ ਜਾਏਗਾ, ਉਹ ਖਬਰਾਂ ਤੋਂ ਗਾਇਬ ਹੋ ਜਾਏਗਾ। ਇਰਾਕ ਦੇ ਵਿੱਚ ਵੈਪਨਸ ਆਫ ਮਾਸ ਡਿਸਟਰਕਸ਼ਨ, ਵੈਪਨਸ ਆਫ ਕੁਝ ਵੀ ਨਹੀਂ ਨਿਕਲਿਆ, ਹੈ ਵੀ ਕੁਝ ਨਹੀਂ। ਜੇ ਇਹਨਾਂ ਨੂੰ ਪਤਾ ਹੁੰਦਾ ਵੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਤੇ ਫੌਜ ਭੇਜਦੇ ਉੱਥੇ। ਨਾਰਥ ਕੋਰੀਆ 'ਚ ਕਿਉਂ ਨਹੀਂ ਜਾਂਦੇ ਵੀ ਹੈ ਨੇ ਮਿਸਾਈਲਾਂ ਉਹਨਾਂ ਦੇ ਕੋਲ। ਲੇਕਿਨ ਪ੍ਰੋਪੇਗੈਂਡਾ ਹੈ, ਮੈਜੋਰਿਟੀ ਲੋਕ ਪ੍ਰਭਾਵਿਤ ਹੁੰਦੇ ਨੇ, ਇਹ ਨਹੀਂ ਵੀ ਭਾਰਤ ਦੇ ਹੁੰਦੇ ਨੇ। ਅਮਰੀਕਾ 'ਚ ਇਹ ਵੀ ਜਿਹੜਾ ਅਲਟੀਮੇਟਲੀ ਜਦੋਂ ਕੋਈ ਝੂਠ ਇੰਨਾ ਉੱਚੀ ਬੋਲਿਆ ਜਾਂਦਾ ਹੈ ਤੇ ਬਾਰ-ਬਾਰ ਦੁਹਰਾਇਆ ਜਾਂਦਾ ਹੈ, ਲੋਕ ਉਹਦਾ ਅਸਰ ਕਬੂਲਦੇ ਨੇ। ਅਸੀਂ ਝੂਠ ਨਾ ਬੋਲੀਏ, ਘੱਟੋ ਘੱਟ ਆਪਣੀ ਗੱਲ ਤਾਂ ਸੁਣਾਈਏ। ਆਪਣੀ ਗੱਲ ਕਹਿਣ ਦੇ ਲਈ ਸਾਡੇ ਕੋਲ ਕੋਈ ਨਾ ਕੋਈ ਮੀਡੀਆ ਤਾਂ ਹੋਏ। ਪ੍ਰਿੰਟ ਮੀਡੀਆ ਸਾਡੇ ਕੋਲ ਰਿਹਾ, ਉਹ ਚੜ੍ਹਦੀ ਕਲਾ ਦੇ ਫਾਰਮ 'ਚ ਹੋਏ। ਪੰਜਾਬ ਦੇ ਵਿੱਚ ਜੋ ਕੁਝ ਵਾਪਰਦਾ ਉਹ ਅਕਾਲ ਟਾਈਮਜ਼, ਪੰਜਾਬ ਟਾਈਮਜ਼, ਬਹੁਤ ਸਾਰੀਆਂ ਪਬਲੀਕੇਸ਼ਨਸ ਜਿਨ੍ਹਾਂ 'ਚ ਪਿਛਲੇ 22-23 ਸਾਲ ਤੋਂ ਸਾਡੇ ਆਰਟੀਕਲ 2 ਲਗਾਤਾਰਤਾ ਨਾਲ ਛਪਦੇ ਨੇ। 1 ਦਰਜਨ ਤੋਂ ਜ਼ਿਆਦਾ ਪਬਲੀਕੇਸ਼ਨਸ ਅੱਜ ਵੀ ਹਰ ਹਫ਼ਤੇ ਉਹਨਾਂ ਆਰਟੀਕਲਸ ਨੂੰ ਕੈਰੀ ਕਰਦੀਆਂ। ਰੇਡੀਓ ਟਾਕ ਸ਼ੋਜ਼ ਨੇ, ਟੋਰਾਂਟੋ 'ਚ ਇੱਕ ਅੱਜ ਦੀ ਆਵਾਜ਼ ਰੇਡੀਓ ਟਾਕ ਸ਼ੋ ਪਿਛਲੇ 22 ਸਾਲ ਤੋਂ ਲਗਾਤਾਰਤਾ ਨਾਲ ਚੱਲ ਰਹੇ। ਪਰ ਇਹਦੇ ਬਾਵਜੂਦ ਮੈਂ ਇਹ ਮਹਿਸੂਸ ਕਰਦਾ ਸੀ
ਕਿ ਸਾਡੇ ਕੋਲ ਇਲੈਕਟ੍ਰੋਨਿਕ ਮੀਡੀਆ TV ਦਾ ਹੋਣਾ ਬੜਾ ਜ਼ਰੂਰੀ ਹੈ। ਔਰ ਉਸ ਐਫਰਟ 'ਚੋਂ ਹੀ ਵੀਰ ਹਰਦਿਆਲ ਸਿੰਘ ਬੈਠੇ ਨੇ, ਡਾਕਟਰ ਰਣਜੀਤ ਸਿੰਘ ਨੇ ਔਰ ਹੋਰ ਪੰਥ ਦਰਦੀ, ਇਹਨਾਂ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਇਹ ਵੱਖਰੀ ਗੱਲ ਹੈ ਕਿ ਹੁਣ ਇਹਨਾਂ 'ਚੋਂ ਕਿੰਨੇ ਕੁ ਜ਼ਿੰਮੇਵਾਰ ਨੇ ਤੇ ਕਿੰਨਿਆਂ ਕੁ ਨੂੰ ਫਿਕਰ ਹੈ, ਇਹ ਤਾਂ ਇੱਕ ਵੱਖਰਾ ਚੈਪਟਰ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਹਨਾਂ ਦੀ ਬਹੁਤ ਮਿਹਨਤ ਸੀ ਇੱਕ ਫੋਕਸ ਕਰਕੇ ਇੱਕ ਥਾਂ ਤੇ ਲਿਆਉਣ 'ਚ। ਅੱਜ TV 84 ਸਿਰਫ ਨਿਊਯਾਰਕ 'ਚ ਨਹੀਂ, ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਆਵਾਜ਼ ਹੈ। ਮੈਂ ਕੋਈ ਬੋਸਟਿੰਗ 'ਚ ਯਕੀਨ ਨਹੀਂ ਰੱਖਦਾ। ਅਸੀਂ ਫੇਸਬੁੱਕ ਤੇ ਆਲਮੋਸਟ 4-5 ਮਹੀਨੇ ਪਹਿਲਾਂ ਸੱਚੋ ਸੱਚ ਪ੍ਰੋਗਰਾਮ ਔਰ ਵੀਰ ਅਮਰਵੀਰ ਸਿੰਘ ਬੇਟਾ ਬੈਠੇ, ਇਹਨਾਂ ਦਾ ਇੱਕ ਪ੍ਰੋਗਰਾਮ ਹੁੰਦਾ ਇੰਟਰਵਿਊਜ਼ ਦਾ। ਇਸ ਵੇਲੇ 91,000 ਪਲੱਸ ਫਾਲੋਅਰਸ ਨੇ ਔਰ ਜਦੋਂ ਕੋਈ ਵੀ ਪੋਸਟ ਆਉਂਦੀ ਹੈ ਉਹਦੇ 'ਚ ਕਈ ਵਾਰੀ 1-1 ਲੱਖ ਤੋਂ ਜ਼ਿਆਦਾ ਉਸ ਦੇ ਵਿੱਚ ਪਹਿਲੇ 24 ਘੰਟੇ 'ਚ ਆ ਜਾਂਦੇ ਨੇ। 600 ਕਮੈਂਟ ਹੁੰਦੇ ਨੇ, 700 ਸ਼ੇਅਰਸ ਹੁੰਦੇ ਨੇ। ਸੋ ਮਤਲਬ ਇਹ ਹੈ ਕਿ ਜਿਹੜਾ ਸਾਡਾ ਮਕਸਦ ਸੀ ਕਿ ਗੱਲ ਸਿਰਫ 4 ਦੀਵਾਰੀ 'ਚ ਨਾ ਰਹੇ, ਜਾਂ ਗੁਰਦੁਆਰਿਆਂ 'ਚ ਜਦੋਂ ਅਸੀਂ ਐਡਰੈਸ ਕਰਦੇ ਹਾਂ, ਬੋਲਦੇ ਹਾਂ, 100, 200, 400, 2000, 4000 ਵੱਧ ਤੋਂ ਵੱਧ ਸੁਣਦੇ ਹੋਣਗੇ, ਅੱਜ ਲੱਖਾਂ ਤੱਕ। ਫਿਰ ਇਹ ਨਹੀਂ ਹੈ ਕਿ ਸਿਰਫ ਉਹ ਲਾਈਵ ਹੁੰਦੇ, ਉਹ ਉਸ ਤੋਂ 24 ਘੰਟੇ ਦੇ ਵਿੱਚ YouTube ਦੇ ਉੱਤੇ ਅਪਲੋਡ ਹੋ ਜਾਂਦਾ। ਇਸ ਵੇਲੇ 5000 ਤੋਂ ਜ਼ਿਆਦਾ ਵੀਡੀਓ ਜਿਹੜੀਆਂ ਸਾਡੀਆਂ ਨੇ ਉਹ YouTube ਦੇ ਉੱਤੇ ਨੇ। ਔਰ ਇਹ ਵੀ ਮੈਂ ਅੰਦਾਜ਼ਾ ਲਾ ਲਿਆ, ਮੈਨੂੰ ਬਹੁਤਿਆਂ ਨੇ ਕਹਿਣਾ ਜੀ ਤੁਸੀਂ ਕੋਈ ਕਿਤਾਬ ਲਿਖੋ। ਮੈਂ ਕਿਹਾ ਜੀ ਜਿਨ੍ਹਾਂ ਨੇ ਲਿਖੀਆਂ ਉਹ ਪੜ੍ਹ ਲਈਆਂ, ਉਹ ਨਹੀਂ, ਅਸੀਂ ਪੜ੍ਹਨੀਆਂ ਹੀ ਨਹੀਂ ਹੈ। ਸੋ ਮੈਂ ਕਿਹਾ ਕਿ ਵੀ ਉਹ ਆਰਟੀਕਲਸ ਹੀ ਇੰਨੇ ਕੁ ਨੇ। ਸਗੋਂ ਚੜ੍ਹਦੀ ਕਲਾ ਵਾਲੇ ਮੈਨੂੰ ਕਹਿਣ ਲੱਗੇ ਜੀ 20 ਕਿਤਾਬਾਂ ਦਾ ਮੈਟੀਰੀਅਲ ਹੈ, ਇਹਨੂੰ ਕਰੀਏ। ਮੈਂ ਕਿਹਾ ਜੀ ਪੜ੍ਹਨਾ ਤਾਂ ਸਿੱਖਾਂ ਨੇ ਹੈ ਨਹੀਂ ਹੈ, ਇਹਨੂੰ ਤੁਸੀਂ ਕੋਈ ਨਹੀਂ, ਜਦੋਂ ਵਕਤ ਹੋਏਗਾ ਕਿਤਾਬ 'ਚ ਸ਼ੇਪ 'ਚ ਵੀ ਆ ਜਾਏਗਾ। ਪਰ ਮੈਨੂੰ ਇਹ ਲੱਗਾ ਵੀ ਇਹ ਪਾਵਰਫੁਲ ਮੀਡੀਆ ਹੈ ਔਰ ਇਹਦਾ ਅਸਰ ਵੀ ਹੈ। ਗੱਲਾਂ ਗੁੱਲਾਂ ਕਰਨ ਦਾ ਸਾਨੂੰ ਸ਼ੌਕ ਹੈ, ਟਾਕ ਸ਼ੋਅ ਵੀ ਚੱਲ ਜਾਂਦੇ ਨੇ, ਵੀਡੀਓਜ਼ ਵੀ ਜਿਹੜੀਆਂ ਨੇ ਚੱਲ ਜਾਂਦੀਆਂ। ਸੋ ਕੁੱਲ ਮਿਲਾ ਕੇ ਇਹ ਕੰਟੈਂਪਰਰੀ ਹਿਸਟਰੀ ਵੀ ਹੈ। ਜੇ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਕੀ ਵਾਪਰਿਆ, ਔਰ ਜਦੋਂ ਅਸੀਂ ਸ਼ੁਰੂ ਕੀਤਾ ਮੈਂ ਉਹਦੇ 'ਚ ਕਿਹਾ ਸੀ, ਮੈਂ ਕਿਹਾ ਜੀ ਜਿਹੜੀ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਹੈ ਮੋਸਾਦ, ਉਹਨਾਂ ਦਾ ਇੱਕ ਇਨਸਿਗਨੀਆ, ਔਰ ਉਹਨਾਂ ਦੇ ਇਨਸਿਗਨੀਆ 'ਚ ਇਹ ਹੈ ਕਿ ਵੀ whenever 2 people, 2 persons, 2 parties, 2 countries meet in the world, they shake hand or sign a document or talk something, how it affects Israel is the motto of Mossad। ਕਿ ਜਦੋਂ ਵੀ ਦੁਨੀਆ 'ਚ 2 ਧਿਰਾਂ, 2 ਦੇਸ਼, 2 ਇੰਡੀਵਿਜੂਅਲ ਕਿਤੇ ਮਿਲਦੇ ਨੇ, ਕੁਝ ਲਿਖਦੇ ਨੇ, ਕੋਈ ਐਗਰੀਮੈਂਟ ਹੁੰਦਾ ਹੈ, ਕੋਈ ਜ਼ਬਾਨ, ਉਹ ਸਾਡੇ ਮੁਲਕ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਹ ਸਾਡਾ ਜਿਹੜਾ ਉਹ ਨਿਸ਼ਾਨਾ ਹੈ ਜਾਂ ਸਾਡਾ ਮਿਸ਼ਨ ਹੈ। ਅਸੀਂ ਵੀ ਇਹੀ ਮੰਨ ਕੇ ਤੁਰੇ ਕਿ ਭਾਈ ਦੁਨੀਆ 'ਚ ਜੋ ਵਾਪਰਦਾ ਉਹਦਾ ਸਿੱਖ ਪਰਸਪੈਕਟਿਵ ਕੀ ਹੈ, ਉਹਦੀ ਸਿੱਖ ਸਪਿਨ ਕੀ ਹੈ। ਔਰ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਇਹ ਮਿਲੀਅਨਸ ਦੇ ਪ੍ਰੋਜੈਕਟ ਸੀ। ਜਿਹਦੇ ਕੋਲ ਵੀ ਅਸੀਂ ਜਾਣਾ ਉਹਨੇ ਕਹਿਣਾ ਜੀ $1 ਮਿਲੀਅਨ ਚਾਹੀਦਾ ਹੈ ਇਹਨੂੰ ਸ਼ੁਰੂ ਕਰਨ ਲਈ। 1 ਮਿਲੀਅਨ ਉਹਦਾ ਰਨਿੰਗ ਐਕਸਪੈਂਸ ਹੋਏ, ਮਿਲੀਅਨ ਤੁਹਾਨੂੰ 2 ਸਾਲ 3 ਸਾਲ ਤੱਕ ਹੋ ਨਹੀਂ ਸਕਦਾ ਕਿ ਤੁਹਾਡੇ ਕੋਲ ਲੈਂਡਸ ਜਾਂ ਦੂਜੀਆਂ ਆਣ। ਤਾਂ ਨਾ ਸਾਡੀ ਕਿੱਟੀ 'ਚ $3 ਮਿਲੀਅਨ ਹੋਏ, ਅਸੀਂ ਫਕੀਰਾਂ ਦੀ ਤਰ੍ਹਾਂ ਤੁਰ ਪਏ। ਅਸੀਂ ਕਿਹਾ ਜੀ ਕੋਈ ਗੱਲ ਨਹੀਂ ਹੈ, ਤਾਂ ਹੁਣ ਮਿਲੀਅਨਸ ਦੇ ਮਾਲਕ ਨੇ ਦੇਖਣਾ, ਜੇ ਉਹਨੇ ਤੋਰਨਾ ਹੋਏਗਾ। ਤੇ ਤੁਹਾਡੇ ਸਭ ਦੇ ਸਹਿਯੋਗ ਸਦਕਾ 5 ਸਾਲ 'ਚ ਅਸੀਂ ਸੱਚ, ਹੱਕ, ਇਨਸਾਫ ਦੀ ਆਵਾਜ਼ ਵੀ ਬਣੇ ਔਰ ਅਸੀਂ ਆਪਣੇ ਮਿਸ਼ਨ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਇਹ ਗੱਲ ਜ਼ਾਹਰ ਸੀ ਕਿ ਕੋਈ ਮੰਤਰੀ, ਜੰਤਰੀ, ਤੰਤਰੀ, ਆ ਸਾਰੇ ਚੈਨਲ ਦੇਖ ਲਓ, ਤੁਹਾਨੂੰ ਹੈਰਾਨੀ ਹੋਏਗੀ ਕਿ ਆ ਜੋਤਸ਼ੀ ਤੇ ਤਾਂਤਰਿਕ $10-10 ਹਜ਼ਾਰ ਦੇਣ ਨੂੰ ਤਿਆਰ ਨੇ ਜੇ ਅਸੀਂ TV 84 ਤੇ ਇਹਨਾਂ ਨੂੰ 1 ਘੰਟਾ ਹਫ਼ਤੇ ਦਾ ਦੇ ਦਈਏ। ਤੇ ਕਿੰਨਾ ਪੈਸਾ ਇਹ ਦਿੰਦੇ ਨੇ। ਅਖਬਾਰਾਂ ਤੁਹਾਡੇ ਵੀ ਬਾਹਰ ਪਈਆਂ ਹੋਈਆਂ, ਦੇਖ ਲਓ ਸਾਰਿਆਂ ਦੀਆਂ ਐਡਾਂ ਚੁੱਕ ਕੇ। ਸਾਰੇ ਹੀ ਜੋ ਕੁਝ ਚੱਲਦੇ ਨੇ, ਸਿੱਖਾਂ ਦੇ ਗੁਰਦੁਆਰੇ ਹੋਣ ਜਾਂ ਦੂਜੇ ਹੋਣ, ਉਹਨਾਂ ਦੇ ਬਾਹਰ ਵੀ ਜੋ ਕੁਝ ਪਿਆ ਹੁੰਦਾ ਉਹ ਮੰਤਰ ਜੰਤਰ ਤੰਤਰ ਵਾਲਿਆਂ ਦਾ ਹੀ ਖੇਡ ਹੈ। ਔਰ 80% ਤੋਂ ਜ਼ਿਆਦਾ ਇਹਨਾਂ ਦੀ ਕਲਾਇੰਟੇਲ ਜਿਹੜੀ ਉਹ ਸਿੱਖ ਨੇ। ਕਿਸੇ ਦੇ ਹੱਥਾਂ 'ਚ ਨਗ ਪਵਾ ਦਿੰਦੇ ਨੇ, ਕਿਤੇ ਕੋ ਕੀ ਕਰਦੇ ਨੇ। ਔਰ ਅਸੀਂ ਇਹ ਫੈਸਲਾ ਕੀਤਾ ਵੀ ਇਹਨਾਂ ਦੇ ਲਈ ਕੋਈ ਥਾਂ ਨਹੀਂ ਹੈ, ਕੋਈ ਐਂਟਾਈ ਪੰਥ ਲਾਈਨ ਨਹੀਂ ਹੈ। ਤੇ ਲੈ ਦੇ ਕੇ ਫਿਰ ਸਾਡੇ ਵਿਹੜੇ 'ਚ ਰਹਿ ਕੀ ਜਾਂਦਾ। ਕੁਝ ਹਿੜਵਸ ਬਾਬੇ ਨਾਨਕ ਦੀ, ਜਿਵੇਂ ਭਾਈ ਦਿੱਤ ਸਿੰਘ ਨੇ ਕਿਹਾ ਸੀ ਕਿ ਕੁਝ ਅੰਨ ਦੇ, ਕੁਝ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਇਹ ਰਣਜੀਤ ਸਿੰਘ ਦਾ ਰਾਜ ਜਾਣ ਤੋਂ ਬਾਅਦ ਜੋ ਸਿੱਖਾਂ ਦੀ ਹਾਲਤ ਸੀ, ਉਹਨਾਂ ਨੇ ਕਿਹਾ ਕੁਝ ਤਾਂ ਜਿਹੜੇ ਨੇ ਉਹ 2 ਸਿਰ ਅੰਨ ਸਵੇਰੇ ਖਾ ਲਿਆ, ਇੰਨਾ ਕਿ ਸ਼ਾਮ ਨੂੰ ਖਾ ਲਿਆ, ਅੰਨ ਜੋਗੇ ਹੀ ਨੇ ਕਿ ਦੇ ਲਿਵ ਟੂ ਈਟ, ਦੇ ਡੋਂਟ ਈਟ ਟੂ ਲਿਵ।
ਕਿ ਅੰਨ ਦੇ ਕੁਛ, ਧਨ ਦੇ ਕੁਛ, ਮਾਇਆ ਦੇ ਖੱਟੂ ਨੇ ਵੀ ਧਨ ਹੈ, ਸ਼ਰੀਕਾਂ ਦੇ ਮਿਲੀਅਨ ਆ ਗਿਆ, ਅਸੀਂ 2 ਮਿਲੀਅਨ ਬਣਾਉਣਾ, ਉਹਨਾਂ ਦਾ 2 ਮੰਜ਼ਲਾ ਹੈ, ਅਸੀਂ 4 ਮੰਜ਼ਲਾ ਬਣਾਉਣਾ, ਇਹ ਧਨ ਵਾਲੇ ਨੇ। ਤੇ ਪਹਾੜਾਂ ਵਾਲੀ ਰਨ ਦੇਵੀ ਦੇ ਪੁਜਾਰੀ, ਕਿ ਕੋਈ ਵੈਸ਼ਨੋ ਨੂੰ ਚੜਿਆ, ਕੋਈ ਚਿੰਤਪੁਰਨੀ ਨੂੰ ਤੁਰਿਆ, ਕੋਈ ਕਿਤੇ ਹੋਰ ਕੁਝ ਢੋਲ ਢਮੱਕਾ ਸਰਵਰ ਦਾ, ਸਖੀ ਸਰਵਰ, ਨਗਾਈਆ ਪੀਰ। ਆ ਦੁਆਬੇ 'ਚ ਤੁਸੀਂ ਜਾਓ, ਕੋਈ ਐਸਾ ਪਿੰਡ ਨਹੀਂ ਹੈ ਜਿੱਥੇ ਹਰੀ ਚਾਦਰ ਨਾ ਹੁੰਦੀ ਹੋਵੇ, ਸਭ ਪੀਰਾਂ ਦੇ ਹਵਾਲੇ। ਤੇ ਜਿਹੜੇ ਹੁਣ ਰਹਿ ਗਏ ਸੀ ਪੀਰਾਂ ਵਾਲੇ, ਉਹਨਾਂ ਨੇ ਜਠੇਰੇ ਬਣਾ ਲਏ। ਕਿੱਥੋਂ ਕੱਢ ਲਏ ਇਹਨਾਂ ਨੇ? ਸਭ ਜਠੇਰਿਆਂ ਦੇ ਜਾ ਕੇ, ਉਹ ਵੀ ਬਾਹਰਲੇ ਬੈਠੇ ਸਿੱਖ ਜਿਹੜੇ ਨੇ, ਉੱਥੇ ਜਠੇਰੇ ਪੁਜਾਉਣ ਤੇ ਉੱਤੇ ਲਾਏ ਹੋਏ ਨੇ। ਹੁਣ ਇਹ ਸਾਰੇ ਜਿਹੜਾ ਇਹ ਢੋਲ ਢਮੱਕਾ ਇਹ ਸਰਵਰ ਦੇ ਹੀ ਨੇ ਚੇਲੇ, ਤੇ ਕੁਝ ਹਿੜਵਸ ਬਾਬੇ ਨਾਨਕ ਦੀ। ਪਰ ਉਹਨਾਂ 2 ਫਕੀਰਾਂ ਨੇ, ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਨੇ, ਉਹ ਹਿੜਵਸ ਨੂੰ ਸਿੰਘ ਸਭਾ ਮੂਵਮੈਂਟ 'ਚ ਕਨਵਰਟ ਕੀਤਾ। 20ਵੀਂ ਸਦੀ ਤੱਕ ਪਹੁੰਚਦੇ ਅਕਾਲੀ ਲਹਿਰ ਬਣੀ। ਅੱਜ ਦੁਨੀਆ ਭਰ ਦੇ ਅੰਦਰ ਸਿੱਖਾਂ ਦੀ ਆਵਾਜ਼ ਹੈ, ਸਿੱਖਾਂ ਦਾ ਬੋਲਬਾਲ ਹੈ। ਤੇ ਅਸੀਂ ਵੀ ਇਸ ਹਿੜਵਸ ਦੇ ਮਾਣ ਦੇ ਉੱਤੇ ਕਿ ਗੁਰੂ ਨਾਨਕ ਦੀ, ਸਤਿਗੁਰੂ ਦੀ ਇਹ ਉਮਤ ਜਿਹੜੀ ਹੈ, ਉਹ ਅਲਟੀਮੇਟਲੀ ਜਿਹੜੀ ਹੈ ਉਸ ਦੇ ਲਈ, ਕੌਮੀ ਘਰ ਦੇ ਲਈ ਤੁਰੇਗੀ। ਅਸੀਂ ਤਾਂ ਜਿਵੇਂ ਕਿਹਾ ਕਿ ਵੀ ਹੋਕਾ ਦੇਣ ਦੀ ਗੱਲ ਹੈ, ਕੋਈ ਸੁਣਦਾ ਕੋਈ ਨਹੀਂ ਸੁਣਦਾ, ਪਰ ਇਹ ਸਾਡਾ ਫਰਜ਼ ਬਣਦਾ ਹੈ, ਅਖਲਾਕੀ ਫਰਜ਼ ਬਣਦਾ ਹੈ ਕਿ ਅਸੀਂ ਸੱਚ, ਹੱਕ, ਇਨਸਾਫ ਦੇ ਨਾਲ ਤੁਰੀਏ, ਆਵਾਜ਼ ਬੁਲੰਦ ਕਰੀਏ। ਆਵਾਜ਼ ਨਹੀਂ ਬੁਲੰਦ ਕਰ ਸਕਦੇ, ਤੁਰੀਏ। ਤੁਰ ਨਹੀਂ ਸਕਦੇ, ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਪਿੱਛੇ ਹੀ ਬੈਠ ਜਾਈਏ, ਉਹਦੇ ਲਈ ਪ੍ਰੇ ਕਰੀਏ, ਅਰਦਾਸ ਕਰੀਏ 2 ਵੇਲੇ। ਗੁਰੂ ਤੋਂ ਤਾਂ ਵੈਸੇ ਮੰਗਦੇ ਆ, ਪਰ ਉਹ ਰਵਾਇਤ ਬਣ ਗਈ, ਖਾਲਸਾ ਜੀ ਕੇ ਬੋਲ ਬਾਲੇ। ਹੁਣ ਬੋਲ ਬਾਲਾ, ਬਾਲੇ ਦਾ ਮਤਲਬ ਹੈ ਉੱਚਾ, ਖਾਲਸੇ ਦਾ ਬੋਲ ਉੱਚਾ। ਸਰ ਕਪੂਰ ਸਿੰਘ ਕਹਿੰਦੇ ਸਨ, ਇਸ ਦਾ ਅਰਥ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਕਿ ਖਾਲਸੇ ਦੇ ਕੋਲ ਡਿਸੀਜਨ ਮੇਕਿੰਗ ਪਾਵਰ ਹੈ। ਅਸੀਂ ਸ਼ਹੀਦਾਂ ਨੂੰ ਵੀ ਮੰਨਦੇ ਹਾਂ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਵੀ ਉਹਨਾਂ ਨੂੰ ਐਲਾਨੇ ਆ। ਔਰ ਅੱਜ ਈਵਨ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਸ਼ੁਰੂਆਤ ਜਿੱਥੋਂ ਹੁੰਦੀ ਹੈ, ਉਹਨਾਂ ਦਾ ਏਜੰਡਾ ਕਿੱਧਰ ਨੂੰ ਚਲਾ ਗਿਆ। ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ, ਉਹ ਇੱਕ ਸੰਤ ਰਾਮ ਉਦਾਸੀ ਭਾਵੇਂ ਲੈਫਟਿਸਟ ਸੀ, ਉਹ ਜੋ ਨੇ ਇੱਕ ਥਾਂ ਤੇ ਕਿਹਾ ਕਿ ਭਾਈ ਮੇਰੇ ਮਰਨ ਬਾਅਦ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਹੁਣ ਗੱਲ ਤਾਂ ਇਹ ਹੈ ਵੀ ਸੋਚ ਤਾਂ ਪਿੰਡਾਂ ਵਾਲਿਆਂ ਦੀ ਕੀ ਹੈ? ਸੋਚ ਤਾਂ ਇਹੀ ਹੈ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਤੇ ਹੁਣ ਜਿਨ੍ਹਾਂ ਨੇ ਇਹ ਹੋਕਾ ਦੇਣਾ ਸੀ, ਉਹ ਬਾਦਲ ਦੀ ਗੋਦ 'ਚ ਨੇ। ਬਾਦਲ ਜਿਹੜਾ ਉਹ RSS ਦੀ ਗੋਦ 'ਚ ਹੈ। ਸਭ ਕੁਝ ਵਧੀਆ ਚੱਲ ਰਿਹਾ, ਸਭ ਠੀਕ ਠਾਕ ਹੈ। ਗੋਡ ਇਜ਼ ਹੈਪੀ ਇਨ ਦਾ ਹੈਵਨਸ, ਵੀ ਆਰ ਹੈਪੀ ਔਨ ਦਾ ਅਰਥ। ਐਟੀਟਿਊਡ ਤਾਂ ਇਹ ਬਣ ਗਿਆ ਨਾ। ਪੰਜਾਬ 'ਚ ਤੁਸੀਂ ਸਾਰੀਆਂ ਧਿਰਾਂ ਵੱਲ ਨਜ਼ਰ ਮਾਰ ਕੇ ਦੇਖੋ, ਜਿਹੜੇ ਮਾੜਾ ਮੋਟਾ ਕੁਝ ਕਰਨਾ ਚਾਹੁੰਦੇ ਨੇ ਉਹ ਦੇਸ਼ ਧਰੋਹੀ ਹੋ ਜਾਂਦੇ ਨੇ। ਹੁਣ ਇਸ ਸਾਰੇ 'ਚ ਜਿਹੜੀ ਵੱਡੀ ਜ਼ਿੰਮੇਵਾਰੀ ਹੈ, ਉਹ ਡਾਇਸਪੋਰਾ ਸਿੱਖਾਂ ਦੇ ਕੋਲ ਹੈ। 5 ਮਿਲੀਅਨ ਅਸੀਂ ਹਾਂ, ਅਸੀਂ ਆਪਣੇ ਆਪ 'ਚ ਇੱਕ ਮੁਲਕ ਹੈ। ਔਰ ਸਾਡੀ ਇਹ ਆਵਾਜ਼ ਅਲਟੀਮੇਟਲੀ ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਔਰ ਮੈਂ ਕਨਕਲੂਡ ਕਰਾਂ ਇਸ ਦੇ ਨਾਲ, ਸਰ ਕਪੂਰ ਸਿੰਘ ਜਿਨ੍ਹਾਂ ਦਾ ਜ਼ਿਕਰ ਹੋਇਆ, ਅਕਸਰ ਪਰੇਸ਼ਾਨ ਵੀ ਹੋ ਜਾਂਦੇ ਸਨ, ਕਈ ਵਾਰ ਉਹ ਵਿਰਾਗ 'ਚ ਵੀ ਚਲੇ ਜਾਂਦੇ ਸਨ, ਪਰ ਫਿਰ ਉਹ ਕਹਿੰਦੇ ਸੀ ਵੀ ਨਹੀਂ, ਇਹ ਗੁਰੂ ਨੇ ਇਹ ਪੰਥ ਗੁਰੂ ਕਲਗੀਧਰ ਦਾ ਸਾਜਿਆ। ਇਹ ਇਕਰਾਰਨਾਮਾ ਹੈ ਗੁਰੂ ਦਾ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸਕੇਰੀ। ਇਹ ਗੁਰੂ ਦੀ ਖੇਤੀ ਹੈ ਤੇ ਗੁਰੂ ਕਲਗੀਧਰ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ, ਗੁਰੂ ਸਾਨੂੰ ਕੱਢੇਗਾ। ਔਰ ਇਸ ਫੇਥ ਦੇ ਨਾਲ ਮੈਂ ਸਮਝਦਾ ਵੀ ਅਸੀਂ ਕੋਈ ਇਹ ਸਮਝੇ ਕਿ ਕਿਸੇ ਨੇ ਕੋਈ ਥੰਮਿਆ ਹੋਇਆ, ਇਹ ਨਹੀਂ ਹੈ। ਇਹ ਤਾਂ ਜਿਹਦੇ ਸਿਰ ਤੇ ਗੁਰੂ ਹੱਥ ਰੱਖ ਕੇ ਬਚਿੱਤਰ ਸਿੰਘ ਬਣਾ ਦੇ, ਕਿਹਨੂੰ ਭਾਈ ਮਨੀ ਸਿੰਘ ਬਣਾ ਦੇ, ਕਿਹਨੂੰ ਸੰਤ ਜਰਨੈਲ ਸਿੰਘ ਬਣਾ ਦੇ, ਇਹ ਜਿੰਦੇ ਸੁੱਖੇ, ਦਿਲਾਵਰ ਸਿੰਘ, ਇਹ ਜਗਤਾਰ ਸਿੰਘ ਹਵਾਰੇ, ਇਹ ਗੁਰੂ ਦੀ ਕਲਾ ਹੀ ਹੈ। ਮੈਂ ਬਹੁਤ ਵਾਰ ਦੇਖਦਾ, ਔਰ ਮੈਂ ਜਗਤਾਰ ਸਿੰਘ ਹਵਾਰੇ ਦਾ ਜਦੋਂ ਜ਼ਿਕਰ ਕਰਦੇ ਹਾਂ ਤੇ ਉਹਨਾਂ ਦਾ ਉਹ ਜਿਹੜਾ ਬਿਲਕੁਲ ਬ੍ਰਾਈਟਨਡ ਚਿਹਰਾ, ਪੈਰਾਂ 'ਚ ਬੇੜੀਆਂ, ਹੱਥਾਂ 'ਚ ਹੱਥਕੜੀਆਂ, 4 ਚਫੇਰੇ 20 ਸਿਕਿਉਰਿਟੀ ਵਾਲੇ ਨੇ, ਤੇ ਉਹ ਬੁੱਕਦਾ ਖਾਲਿਸਤਾਨ ਜ਼ਿੰਦਾਬਾਦ ਕਰ ਰਿਹਾ ਹੁੰਦਾ। ਤੇ ਮੈਨੂੰ ਉਹ ਭਾਈ ਰਤਨ ਸਿੰਘ ਭੰਗੂ ਦੀ ਗੱਲ ਹੀ ਯਾਦ ਆਉਂਦੀ ਹੈ ਕਿ ਇਹ ਹੈ ਖਾਲਸਾ ਬਾਦਸ਼ਾਹ ਜਾਂ ਬਾਗੀ। ਬੇਸ਼ੱਕ ਉਹ ਬਾਗੀ ਹੈ ਤੇ ਉਹਨਾਂ ਦੇ ਜਿਨ੍ਹਾਂ ਦੇ ਖਿਲਾਫ ਬਾਗੀ ਹੈ ਉਹਨਾਂ ਦੇ ਕਬਜ਼ੇ 'ਚ ਹੈ, ਪਰ ਹੂਕ ਬਾਦਸ਼ਾਹਤ ਦੀ ਹੈ। ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ ਹੈ। ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਆਜ਼ਾਦੀ ਸਟੇਟ ਆਫ ਮਾਈਂਡ ਹੈ। ਸਭ ਤੋਂ ਪਹਿਲਾਂ ਤੁਸੀਂ ਮਨ ਕਰਕੇ ਆਜ਼ਾਦ ਹੁੰਦੇ ਹੋ। ਜਦੋਂ ਅਸੀਂ ਇੱਕੋ ਥਾਂ ਤੇ ਗੁਰੂ ਗ੍ਰੰਥ ਸਾਹਿਬ 'ਚ
ਕਬੀਰ ਸਾਹਿਬ ਨੇ ਸ਼ਬਦ ਖਾਲਸਾ ਇਸਤੇਮਾਲ ਕੀਤਾ। ਔਰ ਜਦੋਂ ਤੁਸੀਂ ਉਹਦਾ ਕੌਨਟੈਕਸਟ ਦੇਖਦੇ ਹੋ, ਜਨ ਭੈ ਖਾਲਸੇ, ਫਰੀडम ਹੈ, ਕਿਸੇ ਖੌਫ 'ਚ ਨਹੀਂ ਹੈ, ਕਿਸੇ ਕਰਮਕਾਂਡ 'ਚ ਨਹੀਂ ਹੈ, ਕੋਈ ਜੰਗਮ ਜੋਗੀ, ਕੋਈ ਸ਼ੈਵਾਈਟ, ਕੋਈ ਵਿਸ਼ਨੂਆਈਟ, ਕੋਈ ਲਕਸ਼ਮੀਆਈਟ, ਕੋਈ ਇਸ ਕਿਸਮ ਦਾ ਨਹੀਂ ਹੈ। ਇਹ ਜਨ ਜਿਹੜੇ ਉਹਦੇ ਪਿਆਰ 'ਚ ਆਏ, ਇਹ ਉਹੀ ਹੈ ਜਿਹਨੂੰ ਭਗਤ ਰਵਿਦਾਸ ਜੀ ਨੇ ਫਰਮਾਇਆ ਸੀ ਕਿ ਭਾਈ ਇਹ ਜਿਹੜਾ ਬੇਗਮਪੁਰਾ ਸ਼ਹਿਰ ਕੋ ਨਾ ਹੋ। ਇਹ ਤੁਸੀਂ ਫਿਰ ਬੇਗਮ ਹੁੰਦੇ ਹੋ, ਤੁਹਾਡੀ ਉਸ ਨਿਰੰਕਾਰ ਦੇ ਨਾਲ ਲਿਵ ਹੁੰਦੀ ਹੈ। ਤੇ ਜੇ ਰੱਬ ਆਜ਼ਾਦ ਹੈ, ਅਮਰੀਕਾ ਦੀ ਡੈਕਲੇਰੇਸ਼ਨ ਦੇ ਪਹਿਲੇ ਸ਼ਬਦ ਨੇ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ 4 ਜੁਲਾਈ ਦਾ ਜ਼ਿਕਰ ਹੋਇਆ, ਔਰ ਸ਼ਬਦ ਨੇ ਵੀ ਆਲ ਆਰ ਬੋਰਨ ਇਕੁਅਲ, ਕਿਉਂਕਿ ਸੋਵਰਨਿਟੀ ਰੱਬ ਚੋਂ ਨਿਕਲਦੀ ਹੈ, ਰੱਬ ਸੋਵਰਨ ਹੈ। ਔਰ ਜੇ ਕਹੂ ਹਰ ਸਮਾਨ ਨਹੀਂ ਰਾਜਾ, ਜਿਹੜੇ ਸਿੱਖ ਰਾਜਿਆਂ ਦੇ ਰਾਜੇ, ਬਾਦਸ਼ਾਹਾਂ ਦੇ ਬਾਦਸ਼ਾਹ, ਅਕਾਲ ਪੁਰਖ ਨੂੰ ਮੰਨਣ ਵਾਲੇ ਹੋਣ, ਉਹ ਇਹਨਾਂ ਹਿੰਦੂ ਤਵੀਆਂ ਤੋਂ ਡਰਨ, ਉਹ ਪਾਸਪੋਰਟ ਵੀਜ਼ਿਆਂ ਤੋਂ ਆਪਣਾ ਈਮਾਨ ਵੇਚ ਦੇਣ। ਕੋਈ ਨਵੀਂ ਪਾਰਟੀ ਆ ਗਈ, ਕੋਈ ਇੱਧਰ ਆ ਗਿਆ, ਉੱਧਰ ਆ ਗਿਆ, ਉਹਨਾਂ ਨੂੰ ਲੱਗੇ ਵੀ ਪਤਾ ਨਹੀਂ ਇਹਨਾਂ ਨੇ ਕੋਈ ਸਿਰ ਤੇ ਮੋਰ ਦਾ ਖੰਭ ਬੰਨ੍ਹ ਦੇਣਾ। ਅਸੀਂ ਇੰਨੇ ਵੀ ਚੀਪ ਨਾ ਹੋਈਏ। ਵਿਕਦੇ ਨੇ ਲੋਕ, ਇੰਨੇ ਸਸਤੇ ਤਾਂ ਨਾ ਵਿਕੋ, ਕੋਈ ਕੀਮਤ ਪਵਾ ਕੇ ਵਿਕੋ, ਫਿਰ ਤਾਂ ਚਲੋ ਲੱਗੇ ਵੀ ਕਿ ਬੰਦਾ ਵਿਕਿਆ। ਪਰ ਅਸੀਂ ਇੰਨਾ, ਇੱਕ ਸਾਡਾ ਤਬਕਾ ਪੂਰਾ, ਇੱਕ ਤਾਂ ਉਹ ਸਰਦਾਰੀ ਵਾਲੇ ਨੇ, ਇੱਕ ਦੂਜਿਆਂ ਨੇ ਵੀ ਜਿਹੜੀ ਆ ਜਿਹਨੂੰ ਕਹਿੰਦੇ ਨੇ ਤਹਿ ਲਾ ਦਿੱਤੀ ਹੈ, ਉਹ ਵਿਕਣ ਲੱਗੇ ਆ ਵੀ। ਫਿਰ ਹਰ ਵਾਰੀ ਹੁੰਦਾ, ਮੈਂ ਤਾਂ ਬਹੁਤ ਵਾਰ ਦੇਖਦਾ, ਜਿਹੜਾ ਕੋਈ ਉੱਥੋਂ ਨਵੀਂ ਚੇਂਜ ਹੁੰਦੀ ਹੈ ਪੰਜਾਬ 'ਚ, ਉਹੀ ਚਿਹਰੇ ਪਹਿਲਾਂ ਫੋਟੋ ਇੱਧਰ ਲਵਾ ਰਹੇ ਹੁੰਦੇ ਨੇ, 2 ਸਾਲ ਬਾਅਦ ਕੋਈ ਹੋਰ ਆਉਂਦਾ, ਉਹੀ ਉੱਥੇ ਖੜੇ ਹੁੰਦੇ ਨੇ। ਮੈਂ ਕਿਹਾ ਯਾਰ ਕਿਸੇ ਦੇ ਨਾਲ ਹੀ ਖੜ ਜਾਓ, ਚਲੋ ਤੁਹਾਨੂੰ ਕੁਛ ਤਾਂ ਲੱਗੇ ਕਿ ਵੀ ਤੁਸੀਂ ਕਿਸ ਖੈਮੇ ਦੇ ਨਾਲ ਜੁੜੇ ਹੋਏ ਹੋ। ਪਰ ਕੁੱਲ ਮਿਲਾ ਕੇ ਇਹ ਇਸ ਲਈ ਵਾਪਰਦਾ ਕਿਉਂਕਿ ਸਾਡਾ ਸਿਦਕ ਕਮਜ਼ੋਰ ਹੈ, ਸਾਡਾ ਫੇਥ ਕਮਜ਼ੋਰ ਹੈ। ਮੈਂ ਜ਼ਰੂਰ ਹਰ ਇੱਕ ਨੂੰ ਕਹਿੰਦਾ, ਦੀਵਾਨ 'ਚ ਵੀ ਔਰ ਹਰ ਥਾਂ ਤੇ, ਕਿ ਭਾਈ ਇਹਨਾਂ 33 ਸਾਲਾਂ 'ਚ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹਨੇ ਮੈਨੂੰ ਕਨਵਿੰਸ ਕਰਵਾਇਆ ਹੋਏ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਸਾਊਥ ਏਸ਼ੀਆ 'ਚ, ਭਾਰਤ ਦੇ ਨਕਸ਼ੇ 'ਚ ਸਰਵਾਈਵਲ ਦਾ ਕੋਈ ਚਾਂਸ ਹੈ। ਕੋਈ ਚੇਂਜ ਹੋਈ ਹੋਏ, ਕੋਈ ਦਿੱਲੀ ਦੇ ਹਾਕਮਾਂ ਦੀ ਨੀਤੀ ਬਦਲੀ ਹੋਏ, ਕੋਈ ਸਿੱਖਾਂ ਪ੍ਰਤੀ ਕਿਸੇ ਨੂੰ ਹੇਜ ਜਾਗਿਆ ਹੋਏ, ਕਿਸੇ ਨੂੰ ਇਹ ਲੱਗਾ ਹੋਏ, ਤੁਸੀਂ ਇੱਕ ਤੋਂ ਬਾਅਦ ਇੱਕ ਦੇਖੋ, ਤੁਹਾਡੇ ਤਾਂ ਉਹਨਾਂ ਨੇ ਸਕਰੂ ਟਾਈਟ ਕਰ ਦਿੱਤੇ ਨੇ। ਤੁਹਾਡਾ ਸਭ ਕੁਝ ਹੀ ਜਿਹੜਾ ਉਹਨਾਂ ਨੇ ਖੋਹ ਲਿਆ, ਲੈ ਦੇ ਕੇ ਆ GST ਲਾਗੂ ਕੀਤੀ, ਬੜਾ ਹੋ ਰਿਹਾ ਸਟੇਟਾਂ। ਮੈਂ ਕਿਹਾ ਜਿਹੜਾ ਮਾੜਾ ਮੋਟਾ ਫੈਡਰਲ ਸਟਰਕਚਰ ਤੁਹਾਡੇ ਕਨਸਟੀਟਿਊਸ਼ਨ 'ਚ ਸੀ, ਉਹ ਕਹਿ ਰਹੇ ਨੇ 1 ਨੇਸ਼ਨ 1 ਟੈਕਸ ਰਜੀਮ 1 ਥਿੰਗ। ਮੈਂ ਕਿਹਾ ਜੀ ਜਿਹੜੀ ਅੱਗੇ ਹੀ ਸਟੇਟਾਂ ਕੋਲ ਕੁਝ ਨਹੀਂ, ਲਾ ਐਂਡ ਆਰਡਰ ਦਿੱਤਾ ਹੋਇਆ ਸੀ, ਉਹ ਜਦੋਂ ਮਰਜੀ CRPF ਜਾਂ ਦੂਜੀ ਲਿਆ ਕੇ ਬਿਠਾ ਦਿੰਦੇ ਨੇ। ਫਾਈਨੈਂਸ਼ੀਅਲ ਸੀ, ਤੁਸੀਂ ਟੈਕਸ ਲਾਉਂਦੇ ਹੋ। ਦੂਜਾ ਉਹਨਾਂ ਨੇ ਕਿਹਾ ਜੀ ਹੁਣ ਸੈਂਟਰ ਲਾਏਗਾ ਔਰ ਤੁਹਾਡਾ ਚੰਕ ਤੁਹਾਨੂੰ ਮਿਲੇਗਾ ਇੱਕ ਕਸ਼ਮੀਰ। ਕੀ ਕਹਿਣਗੇ ਜੀ 370 ਸਾਨੂੰ ਮਿਲ ਜਾਏ ਮਸਲੇ। ਮੈਂ ਕਿਹਾ ਦੇਖ ਲਓ ਕਸ਼ਮੀਰ ਦਾ ਹਾਲ। ਉਹਨਾਂ ਨੇ ਬਾਕੀਆਂ ਦਾ GST ਵੀ ਸਟੇਟਾਂ 'ਤੇ ਲਾਗੂ ਹੋਇਆ, ਕਸ਼ਮੀਰ ਤਾਂ ਨਹੀਂ ਸੀ ਹੁੰਦਾ। ਗਵਰਨਰ ਨੇ ਕਿਹਾ ਸਪੈਸ਼ਲ ਸੈਸ਼ਨ ਸੱਦੋ, ਔਰ ਉਹ ਮੁਫਤੀ ਮਹਿਬੂਬਾ ਦੀ ਡਾਟਰ ਬਣਾਈ ਹੋਈ ਹੈ, ਵਿੱਚ BJP ਵੜੀ ਹੋਈ ਹੈ। ਸਪੈਸ਼ਲ ਸੈਸ਼ਨ 'ਚ ਉਹਨਾਂ ਨੇ ਕਰਵਾ ਕੇ 370 'ਚੋਂ ਕੀ ਕੱਢੋਗੇ ਤੁਸੀਂ। ਸੋ ਕੁੱਲ ਮਿਲਾ ਕੇ ਅੱਜ ਫਾਈਨੈਂਸ਼ੀਅਲੀ ਹੋਏ, ਉਹ ਨੋਟਬੰਦੀ ਦੇ ਨਾਂ ਥੱਲੇ ਹੋਏ, ਉਹ ਹਿੰਦੀ ਲਾਗੂ ਕਰਨ ਦੇ ਨਾਂ ਥੱਲੇ ਹੋਏ, ਉਹ ਕਿਸੇ ਨਾਂ ਦੇ ਥੱਲੇ ਹੋਏ। ਹੁਣ ਤਾਂ ਉਹਨਾਂ ਨੇ ਸਿਸਟੇਮੈਟਿਕਲੀ ਇਸ ਵੇਲੇ ਟਾਰਗੇਟ ਹੁਣ ਡਾਇਸਪੋਰਾ ਸਿੱਖ ਬਣ ਗਏ ਨੇ। ਮਤ ਕੋਈ ਸਮਝੇ ਕਿ ਵੀ ਆ 5 6 ਫਾਰ ਜਸਟਿਸ ਦੇ ਕਾਰਕੁਨ ਉਹਨਾਂ ਨੇ ਸੈਡੀਸ਼ਨ 'ਚ ਬੁੱਕ ਕਰ ਲਏ, ਇਹ ਪਤਾ ਨਹੀਂ ਇਹ ਉਹਨਾਂ ਨੇ ਹੁਣ ਮੈਸੇਜ ਦਿੱਤਾ। ਮੈਸੇਜ ਤਾਂ ਜਦੋਂ ਉਹਨਾਂ ਨੇ ਪਰਮਜੀਤ ਸਿੰਘ ਪੰਮੇ ਨੂੰ ਪੁਰਤਗਾਲ 'ਚੋਂ ਲਿਜਾਣਾ ਚਾਹੁੰਦੇ ਸੀ, ਜਾਂ ਕੈਨੇਡਾ ਦੀ ਗਵਰਨਮੈਂਟ ਜੋ ਹਾਲ ਹਰਜੀਤ ਸਿੰਘ ਸੱਜਣ ਦਾ ਹੈ, ਕੈਨੇਡੀਅਨ ਮੈਂਬਰ ਪਾਰਲੀਮੈਂਟਸ ਪ੍ਰਤੀ ਜੋ ਅਪਸ਼ਬਦ ਇਹਨਾਂ ਦੇ ਚੱਲਦੇ ਨੇ, ਇਹ ਗੱਲ ਜ਼ਾਹਰ ਹੈ ਕਿ ਦੁਸ਼ਮਣ ਨੇ ਤਾਂ ਸਾਡੀ ਪੰਜਾਬ 'ਚ ਨਸਲ ਮੁਕਾ ਕੇ, ਦੂਸਰੀ ਡਰੱਗਸ ਦੇ ਹਵਾਲੇ ਕਰਕੇ ਬਾਹਰਲੇ ਸਿੱਖਾਂ ਨੂੰ ਸਿੱਧੀ ਆਪਣੀ ਜਿਹੜੀ ਹੈ ਉਹ ਸ਼ੂਟਿੰਗ ਰੇਂਜ 'ਚ ਲੈ ਆਉਂਦਾ। ਤੇ ਸਾਨੂੰ ਸਮਝ ਨਹੀਂ ਆ ਰਹੀ ਕਿ ਜੀ ਸਾਡੇ ਸਾਹਮਣੇ ਕੀ ਚੈਲੰਜ ਹੈ। ਅਸੀਂ ਜਿਹੜਾ ਉਹ ਸਿੰਪਟਮਸ ਦੇ ਨਾਲ ਹੀ ਲੜ ਰਹੇ ਹਾਂ, ਕੋਈ ਮਰਿਆਦਾ ਦੇ ਇਸ਼ੂ ਤੇ ਲੜ ਰਹੇ ਹਾਂ, ਕੋਈ ਹੋਰ ਲੜ ਰਹੇ ਹਾਂ, ਕਿਸੇ ਨੇ ਚੋਲਾ ਪਾ ਲਿਆ, ਕਿਸੇ ਦਾ ਲੰਬਾ ਚੋਲਾ ਹੈ, ਕਿਸੇ ਦਾ ਕਸ਼ਹਿਰਾ ਗੋਡਿਆਂ ਤੋਂ ਥੱਲੇ ਹੈ, ਕਿਸੇ ਦਾ ਉੱਤੇ। ਅਸੀਂ ਇਸ ਡਿਬੇਟ ਤੇ ਲੱਗੇ ਹਾਂ ਕੜਾਹ ਪ੍ਰਸ਼ਾਦ 'ਚ ਬਟਰ ਪੈ ਸਕਦਾ ਹੈ ਕਿ ਨਹੀਂ, ਉਹਦੇ 'ਚ ਲੂਣ ਹੁੰਦਾ ਹੈ ਕਿ ਉਹਦੇ 'ਚ ਖੰਡ ਹੁੰਦੀ ਹੈ। ਇਹ ਡਿਬੇਟਸ ਨਹੀਂ ਹੁੰਦੀਆਂ। ਜਦੋਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜਦੀਆਂ ਹੁੰਦੀਆਂ ਨੇ, ਫਿਰ ਇਹੀ ਹੁੰਦਾ ਟੂ ਬੀ ਔਰ ਨਾਟ ਟੂ ਬੀ। ਅੱਜ ਸਾਡੇ ਸਾਹਮਣੇ ਚੈਲੰਜ ਇਹ ਹੈ ਕਿ ਕੀ 5 ਕਕਾਰੀ ਰੂਪ 'ਚ ਵਿਲੱਖਣ ਖਾਲਸਾ, ਜਿਸ ਖਾਲਸੇ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਸ ਰੇਂਜ ਦੇ ਵਿੱਚ ਕੁੱਲ ਦੁਨੀਆ ਦੇ ਲਈ ਜਿਹੜਾ ਕਿ ਸੱਚ ਹੱਕ ਇਨਸਾਫ ਦਾ ਪਹਿਰੇਦਾਰ ਬਣਾਇਆ। ਅਸੀਂ ਸਾਊਥ ਏਸ਼ੀਆ 'ਚ ਸਰਵਾਈਵ ਕਰਨੇ,
ਇਸ ਫਾਰਮ 'ਚ, ਜਾਂ ਅਸੀਂ ਹਿੰਦੂਤਵਾ ਦੇ ਸਾਗਰ ਦੇ ਵਿੱਚ, ਜਿੱਥੇ ਉਹਨਾਂ ਦੇ ਵੀ ਵਾਲ ਤਾਂ ਉਹਨਾਂ ਦੇ ਵੀ ਰੱਖੇ ਹੁੰਦੇ ਨੇ, ਰਾਮਦੇਵ ਦੇ ਨਹੀਂ ਰੱਖੇ ਹੋਏ ਜਿਹੜਾ ਪੁੱਠਾ ਲਟਕਦਾ ਹੈ, ਨਿਓਲੀ ਕਰਮ ਕਰਦਾ ਹੈ। ਸਾਡੇ ਵੀ ਬੜੇ ਯੋਗੀ ਦੇ ਚੇਲੇ ਬਣੇ ਨੇ, ਪਤੰਜਲੀ ਪ੍ਰੋਡਕਟ ਖਰੀਦ ਕੇ ਖਾਂਦੇ ਨੇ ਜੀ। 30,000 ਕਰੋੜ ਦਾ ਪ੍ਰੋਫਿਟ, ਉਹ ਗੌ ਮੂਤਰ ਖਵਾ ਦੇ, ਪੰਚ ਗਵਿਆ ਖਵਾ ਦੇ, ਅਸੀਂ ਸਾਰੇ ਬੜਾ ਜੀ ਬਹੁਤ ਆਰਾਮ ਆ ਗਿਆ ਜੀ। ਉਹਦੇ ਰਜਨੀਸ਼ ਦੇ ਵੀ ਰੱਖੇ ਹੋਏ ਸੀ, ਮਹੇਸ਼ ਯੋਗੀ ਦੇ ਵੀ ਰੱਖੇ ਹੋਏ ਨੇ। ਇਹਦੇ ਨਾਲ ਸਿੱਖੀ ਨਹੀਂ ਹੈ, ਇਹ ਇੱਕ ਪਾਰਟ ਹੈ ਸਾਡੇ ਦਾ, ਪਰ ਸਿੱਖੀ ਵਿਲੱਖਣ ਹੈ ਪੰਜ ਕਕਾਰੀ ਰੂਪ ਦੀ, ਜਿਹਦੇ ਗਾਤਰੇ ਕਿਰਪਾਨ ਹੈ। ਕਿਰਪਾ ਤੇ ਆਨ, ਕਿਰਪਾ ਬਖਸ਼ਿਸ਼ ਹੈ, ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸੈਲਫ ਰਿਸਪੈਕਟ ਨੂੰ ਕਹਿੰਦੇ ਨੇ, ਡਿਗਨਿਟੀ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ। ਇਸ ਦੇ ਲਈ ਖਲੋਈਏ, ਸਤਿਗੁਰੂ ਕਿਰਪਾ ਕਰਨ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਜਿੱਥੇ ਤੁਸੀਂ ਪਰਿਵਾਰ ਦੇ ਨਾਲ ਪਿਆਰ ਕਰਦੇ ਆ, ਹਮਦਰਦੀ ਕਰਦੇ ਆ। ਬੇਟੇ ਸੁਖਜਿੰਦਰ ਸਿੰਘ ਦੀ ਅੰਤਮ ਅਰਦਾਸ ਸਾਲਾਨਾ ਯਾਦ ਵਾਲੀ ਸ਼ਾਮਲ ਹੋਏ ਹੋ, ਉੱਥੇ ਤੁਸੀਂ ਖਾਲਿਸਤਾਨ ਅਫੇਅਰ ਸੈਂਟਰ ਲਈ, ਜਿਹੜਾ ਕਿ ਜੇ ਸਾਡੀ ਕੋਈ ਪਛਾਣ ਹੈ ਤੇ ਉਹ ਇੱਕ ਪੰਥ ਦੇ ਸੇਵਕ ਦੇ ਨਾਤੇ, ਬਾਕੀ ਸਾਡੀ ਕੋਈ ਹੋਂਦ ਨਹੀਂ ਹੈ। ਸਤਿਗੁਰੂ ਰਹਿਮਤ ਕਰਨ। ਇਹ ਅਰਦਾਸ ਸਤਿਗੁਰੂ ਤੁਸੀਂ ਸਤਿਗੁਰੂ ਦੇ ਚਰਨਾਂ 'ਚ ਕਰੋ ਕਿ ਸਤਿਗੁਰੂ ਕਦਮ ਸਾਬਤ ਰੱਖਣ ਔਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਸਭ ਨੇ ਸਾਨੂੰ ਇਹ ਮੌਕਾ ਵੀ ਦਿੱਤਾ ਹੈ ਕਿ ਅਸੀਂ ਇੱਥੇ ਆਪਸ ਜੁੜ ਬੈਠੇ ਹਾਂ ਪੰਥਕ ਵਿਚਾਰਾਂ ਦੇ ਲਈ। ਕਿਸੇ ਵੀ ਭੁੱਲ ਚੁੱਕ ਲਈ ਫਿਰ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।